नहीं नहीं मैं निकलिया नहीं हाँ यार मेरी गल सुनो। और अफरी यार की फायदा छड़ दे कहते सी फरीद किधर गया कहते छोड़ गए वो बाहर आके कहते ਭਾਜੀ ਇੰਜ ਕਰਕੇ ਉਹਨੇ ਪੁੱਛਿਆ ਸੀ ਫਰੀਦ ਕਿਧਰ ਆ ਕਹਿੰਦਾ ਸਾਹਿਬ ਉਹ ਛੋੜ ਗਿਆ ਉਹਨੇ ਕਮੀਜ਼ ਲਾ ਕੇ ਘੁਮਾਈ ਆਪਣੀ ਇੰਜ उन्हें सही नहीं शुक्र था दो तीन गल्लां करेगा बोले बोले पाए ना खांदे खोलो क्या छोड़ दिया मैं ਲਓ ਜੀ बोले कर रहा हूं ਲਓ अस्सलाम वालेकुम नाज़रीन, मैं हूं फरीद साबरी और आप देख रहे हैं टी टाइम विद सज्जाद जानी ऑफिशियल। ਉਹ ਯਾਰ ਤੁਸੀਂ ਇਹਦੇ ਕਹਿਣ ਤੇ ਵੀ ਤਾੜੀਆਂ ਮਾਰੀ ਜਾਂਦੇ ਹੋ किधर कहते मादन 2 ਮਹੀਨੇ ਦੇ ਕਹਿੰਦੇ ਕਿਸੇ ਨੇ ਤਾੜੀ ਨਹੀਂ ਮਾਰੀ ए सीट दा ਹੈ ए सीट दी ओनर ਹਾਂ बेशक अगर तू कहे ਇਹਦੇ ਕਹਿਣ ਦੇ ਨਹੀਂ ਸੀਟ ਦੀ ਵਜ੍ਹਾ ਤੋਂ ज़बुम्बिया ਓਏ ਕੁੱਤਿਆ मनु आप बिठाया तू ज़बाकिया चल। मनु आप क्या कि फरीद तू बैठ। नाज़रीन आज का प्रोग्राम आप देख रहे हैं आप देख रहे हैं जज साहब। नाज़रीन आज का प्रोग्राम तुसी वेखोगे साडे नाल साहिद मिठापुरिया, दानिश असनैन, फैसल रामे और फरीद साबरी। ਜਾਣਦੀ ਆਡੀਅנס ਸਾਨੂੰ ਸ਼ੁਕਰ ਹੈ ਸਭ ਨੂੰ ਜਾਣਦੀ ਹੈ ਤੂੰ ਆਪਣਾ ਦੱਸ ਵਿਕੇ ਨੇ अपना दस जरा। ਇਹ ਚਿਹਰੇ ਦੇਗੀ ਹੋਸ਼ ਵੀ ਕਹਿੰਦੇ और नाज़रीन ਤੁਹਾਨੂੰ पता है कि वेखो इस टाइम मैं मौजूद हाँ ते उस्ताद साडा जिहड़ा थोड़ा जिहा होया आवारा। ਦੇਖਿਆ ਨਾ ਅਦਬ ਨਾਲ ਤੇ ਕਹਿ ਬਦਤਮੀਜ਼ ਪਾਗਲ ਹੀ ਹੈ ਉਸਤਾਦ ਜਿੱਦਾਂ ਦੇ ਵੀ ਨੇ ਜੋ ਵੀ ਹੈ ਤੂੰ ਅਦਬ ਨਾਲ ਤੇ ਕਹਿ ਉਸਤਾਦ ਜੀ ਸਾਡੇ ਅਵਾਰਾ ਹੋ ਗਏ ਨੇ ਨਹੀਂ ਪਾਗਲ ਆਏ ਉਸਤਾਦ ਜੀ ਸਾਡਾ ਅਵਾਰਾ ਸ਼ਰਟ ਕੀ ਪਾਲੀ ਨਵੀਂ ਤੇ ਅੱਗੋਂ ਜ਼ਬਾਨ ਵੇ ਨਾਲੇ ਜਿੱਦਾਂ ਦਾ ਉਹਦਾ ਮੁਕਾਮ ਰੁਤਬਾ ਵਾ ਬ੍ਰਾਂਡ ਮੇਕਰ ਨੇ ਤੂੰ ਕਿ ਲਫੰਡਰ ਹੋਏ ਨੇ ਇੰਗਲਿਸ਼ ਚ ਕਿਹਾ ਲਵੰਡਰ ਕਹਿ ਕੇ ਆਹੋ ਆਹੋ ओए हबक्या ਓਏ ਕਟਪਿਆ मैं ਕਪਤਿਆ मैं ही दस रहा वां कि उस्ताद जी जेडे ने आवारा तो मुराद के जरा फिरन टुरन दा निजाम ते इस टाइम उस्ताद ਹਾਏ ਹਾਏ ਕਿੱਡਾ ਖੁਸ਼ ਵਾ ਆਫਤਾਬ ਸਾਹਿਬ ਦੇ ਸ਼ੋਅ ਦੀ ਇੱਕ ਸਾਈਡ ਮਾਰ ਕੇ ਆ ਗਿਆ ਕਿੱਡਾ ਖੁਸ਼ ਹੋ ਗਿਆ ਹੈ ਇੱਕ ਸਾਈਡ ਲਫੰਡਰ ਕਰ ਆਇਆ ਵਾ ਲਾਫਟਰ ਹੀ ਨਹੀਂ ਆਏ ਤੇ ਕਿੱਡਾ ਖੁਸ਼ ਹੋਇਆ ਤੇ ਕੋਈ ਪੱਕਿਆ ਤੇ ਪੱਕਿਆ ਓਏ ਆਫਤਾਬ ਵੀ ਨਹੀਂ ਪੈਣ ਲੱਗ ਗਿਆ ਸੀ ਉਹਨਾਂ ਕੱਲ ਉੱਪਰ ਨਿਕਲ ਤੋਂ अच्छा आफ्ताब साहब कहे आप ਉਹ प्लीज ਭਾਜੀ ਫਲੋਜ ਨਿਕਲ ਜਾਂਦੀ ਗੱਲ ਇਹ ਵੀ ਜਾਣਾ ਵਾ। नहीं वैसे ही ਲੇਕਿਨ ਜੋ ਵੀ ਹੈ ਯਾਰ ਨਹੀਂ ਉਹ ਇੱਕ ਕਹਿੰਦਾ ਨਹੀਂ ਤੁਸੀਂ ਦੱਸੋ ਫੈਸਲ ਭਾਈ ਇਹ ਕਿਉਂ ਆਏ मैं ਹੁਣ ਪਰਦਾ ਵਾ। ये मेरे को पूछो नहीं, नहीं, वो- ਨਹੀਂ ਪਰਦਾ ਜਿਹੜਾ ਨਾ ਇੱਕ ਪਰਦਾ ਰੱਖੀਦਾ ਜੋ ਵੀ ਹੈ ਭਾਵੇਂ ਮੋਬਾਈਲ ਚੁੱਕਿਆ ਉੱਥੋਂ ਜੋ ਵੀ ਲੇਕਿਨ ਇੱਕ ਪਰਦਾ ਤੇ ਹੈਗਾ ਨਾ ਬੜਾ ਪੜਦਾ ਭਾਈ ਦੱਸਦਾ ਕਿ ਨਾ ਮੋਬਾਈਲ ਤੇ ਮੈਂ ਪੜਦਾ ਹੀ ਪਾਇਆ ਸੀ ਇਹਨੇ ਕਰਕੇ ਪੜਦਾ ਪਰ ਕੱਢ ਲਿਆ ਉਹ ਜਰਾ ਲੇਕਿਨ ਸੈਂਸਿਟਿਵ ਯਾਰ- ਆਦਮੀ ਸੀ ਉਹਨਾਂ ਨੂੰ ਮੋਬਾਈਲ ਚੁੱਕਣ ਦਾ ਦੁੱਖ ਹੋਇਆ। ਹੁਣ ਇਮਰਾਨ ਅਸ਼ਰਫ ਤੇ ਕਿੰਨੇ ਵਾਰੀ ਪੈਸੇ ਚੁੱਕੇ ਗਏ ਉਹ ਨਹੀਂ ਬੋਲਣ ਡਿਆ ਉਹ ਬਸ ਮੈਨੂੰ ਫੇਰ ਨਹੀਂ ਕੱਢਣ ਦੇ ਸੀਨੇ ਨਾਲ ਲਾਇਆ ਕਸਮ ਵਾਲੀ ਗੱਲ ਨਹੀਂ ਨਹੀਂ ਮੈਂ ਨਿਕਲਿਆ ਨਹੀਂ ਆ ਯਾਰ ਮੇਰੀ ਗੱਲ ਸੁਣੋ। ਔਰ ਅਫਰੀ ਯਾਰ ਕੀ ਫਾਇਦਾ ਛੱਡ ਦੇ ਐਵੇਂ ਸੁਫਾਈਆਂ ਇੱਕ ਝੂਠ ਨਾਲ 100 ਝੂਠ ਬੋਲੇਗਾ ਬੋਲੇਗਾ ਕਮਰ ਭਾਰੀ ਲੋਕਾਂ ਨੇ ਦੇਖੇ ਹੀ ਜੋ ਹਾਲ ਹੋਇਆ ਤੇ ਤੇਰਾ ਉਹ ਪਤਾ ਵਾ ਤੇਰਾ ਬਣਦਾ ਸੀ ਆਉਣਾ ਨਹੀਂ ਲੇਕਿਨ ਤੁਸੀਂ ਇਹ ਵੇਖੋ ਯਾਰ ਕੱਟਿਆ। ਅਸੀਂ ਇੱਕ ਪ੍ਰੋਗਰਾਮ ਕਰਦੇ ਸੀ ਸੀਟੀਵੀ ਤੇ ਬਾਜ਼ ਆਰੇ ਬੇਵਕੂਫ ਮੈਂ ਤੇ ਸਜਾਦ ਸਾਹਿਬ ਉਹ ਸਵੇਰੇ 8 ਵਜੇ ਦਾ ਸ਼ੋਅ ਸ਼ੁਰੂ ਹੁੰਦਾ ਸੀ ਤੇ ਰਾਤ ਦੇ 11 ਵਜ ਜਾਂਦੇ ਸੀ 10 ਵਜ ਜਾਂਦੇ ਸੀ ਯਾਰ ਅਸੀਂ ਨਹੀਂ ਸੀ ਬੋਲਦੇ ਜਿੰਨਾ ਅਸੀਂ ਬੋਲਦੇ ਸੀਗੇ ਸ਼ਾਇਦ ਹੀ ਕੋਈ ਬੋਲਦਾ ਹੋਵੇ ਲੇਕਿਨ ਉਹ ਸਾਡੀਆਂ ਗੱਲਾਂ ਨਹੀਂ ਸੀ ਲਾਉਂਦੇ ਇੱਕ ਅੱਧੀ ਗੱਲ ਲਾਤੀ ਦੋ ਗੱਲਾਂ ਲਾਤੀਆਂ ਜਾਂ ਜਿੱਥੋਂ ਕਿਉਂ ਟੁਰ ਰਿਹਾ ਉਹ ਗੱਲ ਲਾਤੀ ਨਹੀਂ ਲਾਉਂਦੇ ਫਰੀਦ ਭਾਈ ਦੀਆਂ ਗੱਲਾਂ ਵੇਖੋ ਫਰੀਦ ਜਿਵੇਂ ਕਹਿਣ ਡਿਆ ਕਹਿੰਦਾ ਯਾਰ ਅਸੀਂ ਸਵੇਰ ਦੇ ਜਾਂਦੇ ਸੀ ਰਾਤ ਪੈ ਜਾਂਦੀ ਸੀ ਬੋਲੀ ਉਹ ਤੇ ਚੁੱਪ ਰਹਿੰਦਾ ਹੀ ਨਹੀਂਗਾ ਉਹ ਯਾਰ ਮੈਂ ਨਹੀਂ ਕਿਹਾ ਯਾਰ ਮੇਰੀ ਗੱਲ ਨਹੀਂ ਤੁਸੀਂ ਅੱਗੇ ਕਿਹਾ ਵਾ ਭਾਜੀ ਇਸ ਬੰਦੇ ਨੇ ਮੀਂਪੁਰ ਬਾਜ਼ਾਰ ਨੂੰ ਦੋਸਤ ਦੀ ਕਾਲ ਆਈ ਆ ਵੀ ਇਹਨੇ 150 ਬੈਂਦਰ ਛਪਵਾਣਾ ਦਿੱਤਾ ਥੱਲੇ ਲਿਖਿਆ ਪ੍ਰੋਪਰਾਈਟਰ ਫ੍ਰੀ ਤੇ ਉੱਤੇ ਲਿਖਿਆ ਮੁਝੇ ਕਿਉਂ ਨਿਕਾਲਾ ਸਿਰਫ ਕਹਿੰਦੇ ਬੇਦੀਆਂ ਮੈਂ ਲਾਉਣਾ ਪ੍ਰੋਪਰਾਈਟ ਸਿਰਫ ਬੇਦੀਆਂ ਚ ਲਾਣਾ ਸਾਰਾ 150 ਬੈਂਦਰ ਆਫਤਾਬ ਦੇ ਏਰੀਆ ਦੇ ਸਾਹਮਣੇ ਕਿਉਂ ਨਿਕਲ ਮੁਝੇ ਕਿਉਂ ਨਿਕਾਲ ਅੱਛਾ ਬੇਦੀਆਂ ਸੇਮ ਐਸ ਝੰਡਾ ਪੀਰੀ ਆ ਮੈਂ ਤੈਨੂੰ ਸਹੀ ਗੱਲ ਦੱਸਾਂ। ਹਾਂ ਤਾਂ ਬਾਜੀ ਹੁਣ ਆਹ ਗੱਲ ਤੁਸੀਂ ਆਉਂਦੀ ਸੁਣ ਰਹੇ ਹੋ ਜੀ और यार सुनते लेना बेसिकली मैं बताता चलूं जिन लोगों ने मुझे मोहब्बत दी बहुत शुक्रिया सबसे पहले तो। ਨਾ ਇਹ ਕੀ ਗੱਲ ਨਹੀਂ ਹੈ ਅੱਗੇ ਤੁਸੀਂ ਇਹ ਜ਼ਿੰਦਗੀ ਦੇ ਵਿੱਚ ਇਹ ਵੀ ਗੱਲ ਗਲਤ ਆ ਵੇਖਣਾ ਹੁਣ जिन लोगों ने ਹੁਣ ਮੈਂ ਕਹਿੰਦਾ ਯਾਰ ਮਜ਼ਾਕਰਾਤ ਨੇ ਮਜ਼ਾਕਰਾਤ ਵਾਲੋਂ को बहुत बहुत शुक्रिया उन लोगों ने मुझे बेपनाह मोहब्बत दी ਹੁਣ ਤੂੰ ਕੀ ਕਹਿ ਰਿਹਾ ਬੜੀ ਮਿਹਰਬਾਨੀ ਜੀ ਜਿਨ੍ਹਾਂ ਨੇ ਮੈਨੂੰ मोहब्बत ਦਿੱਤੀ
ਸੱਚੀ ਮੁੱਚੀ ਤੇਰੇ ਚਿਹਰੇ ਤੋਂ ਬਾਅਦ ਇਹ ਨਜ਼ਰ ਆਣ ਡਿਆ ਵਾ ਕਿ ਜੋ ਹੋਇਆ ਤੇਰੇ ਨਾਲ ਕਿੱਦਾਂ ਯਾਰ? ਤੂੰ ਆਪ ਅਸੀਂ ਪਰਦੇ ਰੱਖੇ ਛੱਡ ਦੇ ਤੂੰ ਇਹ ਟੌਪਿਕ ਤੇ ਰਹਿਣ ਹੀ ਦੇ ਤੈਨੂੰ ਕੱਢਿਆ ਜੋ ਵੀ ਆ ਛੱਡ ਦੇ ਯਾਰ ਜਿਹੜਾ ਬੰਦਾ ਬਰੀਕ ਆ ਉਹ ਤਾਂ ਸਮਝ ਜੂ ਵੈਸੇ ਜਿਹੜੇ ਮਾਸੂਮ ਆ ਉਹਨਾਂ ਨੇ ਜਨਰਲ ਨਾ ਕਰ ਯਾਰ ਪਤਾ ਕੀ ਹੈ ਦੇਖੋ ਸਭ ਤੋਂ ਪਹਿਲਾਂ ਤੇ ਸਾਡੀ ਆਡੀਅנס ਜਿਹੜੀ ਸਜਾਜਨੀ ਆਫੀਸ਼ੀਅਲ ਦੇ ਲੋਕ ਜਿਹੜੇ ਵੇਖਣ ਵਾਲੇ ਸਭ ਉਹਨਾਂ ਦਾ ਬਈ ਬਫਾ ਪਾਓ ਸਾਰੇ ਕੁੱਟ ਓਏ ਹੋਏ ਕੁੱਟ ਕਸਮੇ ਯਾਰ ਲਵ ਯੂ ਇੰਨਾ ਪਿਆਰ ਇੰਨੇ ਖੂਬਸੂਰਤ ਤਰੀਕੇ ਨਾਲ ਲੋਕਾਂ ਨੇ ਮਤਲਬ ਕਮੈਂਟਸ ਦੇ ਵਿੱਚ ਫਿਰ ਮੈਨੂੰ ਇੰਸਟਾ ਤੇ ਫੇਸਬੁੱਕ ਤੇ WhatsApp ਤੇ ਟਿਕਟੌਕ ਤੇ ਹਰ ਜਗ੍ਹਾ ਤੇ ਕਿਹਾ ਵੀ ਜਨਾਬ ਤੁਸੀਂ ਵਾਪਸ ਆ ਤੂੰ ਵਾਪਸ ਆ ਜਾ ਤੂੰ ਫਰੀਦ ਭਾਈ ਆਪ ਵਾਪਸ ਆ ਜਾਏ ਇੰਨੇ ਲੋਕਾਂ ਨੇ ਕਿਹਾ ਔਰ ਉਹਨਾਂ ਲੋਕਾਂ ਦਾ ਮੈਂ ਮਤਲਬ ਕਿ ਕਿੰਨਾ ਸ਼ੁਕਰਗੁਜ਼ਾਰ ਹਾਂ ਮੈਂ ਸਰ ਆਈ ਸਲੂਟ ਯੂ ਆਲ ਥੈਂਕ ਯੂ ਵੈਰੀ ਮਚ ਬਹੁਤ ਸ਼ੁਕਰੀਆ ਹੁਣ ਅਗਲੀ ਕਹਾਣੀ ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਭਾਜੀ ਗੱਲ ਪਤਾ ਕੀ ਹੈ ਮੇਰਾ ਮਸਾਇਲ ਉਹ ਕਹਿੰਦੇ ਨੇ ਮਜਬੂਰੀਆਂ ਚਾਣ ਖੜੇ ਦੀਆਂ ਹਨ ਵਸ ਨਾਲ ਨਿਕਲਦਾ ਹਾਏ 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 ਕੀ ਪਹਿਲਾਂ ਸੁਣ ਤੇ ਰਹਿ ਹਾਏ ਮੈਂ ਸੁਣਿਆ ਹੈ ਸ਼ੇਰ ਵੀ ਸੁਣਿਆ ਮੈਂ ਤਾਂ ਦੇਖਿਆ ਵੀ ਤਾਂ ਮਜਬੂਰੀਆਂ ਚਾਣ ਖੜੇ ਦੀਆਂ ਹਨ ਵਸ ਨਾਲ ਨਿਖੜਦਾ ਕੋਈ ਨਹੀਂ ਹਾਂ ਇਹ ਹਰੀ ਹੋਈ ਖੇਡ ਮੁਕੱਦਰਾਂ ਦੀ ਦੇ ਈਦ ਦੇ ਲੜਦਾ ਕੋਈ ਨਹੀਂ ਇਹ ਬੜੇ ਫੋਨ ਪਿਆ ਕਰਦਾ ਹੈ ਲੇਕਿਨ ਆਫਤਾਬ ਚੱਕਦਾ ਕੋਈ ਨਹੀਂ ਕੋਈ ਨਹੀਂ ਇਹ ਹਰੀ ਹੋਈ ਖੇਡ ਮੁਕੱਦਰਾਂ ਦੀ ਦੇ ਈਦ ਦੇ ਲੜਦਾ ਕੋਈ ਨਹੀਂ ਲਜਪਾਰ ਗਤੇਂਦੀ ਏ ਲਜਪਾਲਾਂ ਨੂੰ ਬੰਦਾ ਹਿਜਰ ਚ ਮਰਦਾ ਕੋਈ ਨਹੀਂ ਤੇ ਸਾਗ ਵਿਚਾਰਾ ਕੀ ਕਰੇ ਜਿਹਨੂੰ ਸ਼ਾਦੀਆਂ ਤੇ ਖਾਂਦਾ ਕੋਈ ਨਹੀਂ ਹੈ ਯਾਰ ਜੋ ਵੀ ਹੈ ਇਹ ਬਹੁਤ ਅੱਛਾ ਬੇਸਿਕਲੀ ਗੱਲ ਇਹ ਹੈ ਕਿ ਜਿਹੜਾ ਨਾ ਮਜਬੂਰੀਆਂ ਕੁਛ ਐਸੀਆਂ ਹੁੰਦੀਆਂ ਨੇ ਅਸੀਂ ਇਸ ਰੋਮਾਂਸ ਨੂੰ ਇਹ ਜਿਹੜੇ ਲੋਕਾਂ ਦੇ ਉਹ ਇੱਕ ਜਜ਼ਬਾਤ ਨੇ ਮੈਂ ਬਾਖੁਦਾ ਮੈਂ ਦੱਸ ਨਹੀਂ ਸਕਦਾ ਕਿ ਮੈਂ ਕਿੱਦਾਂ ਵਾਪਸ ਮਤਲਬ ਮੇਰਾ ਦਿਲ ਕੀਤਾ ਈਜ਼ੀ ਯਾਰ ਲੇਕਿਨ ਜੋ ਵੀ ਹੈ ਜਿਸ ਤਰ੍ਹਾਂ ਵੀ ਯਾਰ ਫਰੀਦ ਸਾਹਿਬ ਈਜ਼ੀ ਹੋ ਗਏ ਲੇਕਿਨ ਮੈਂ ਗੱਲ ਕਰਨ ਡਿਆ ਵਾਂ ਕਿ ਇਸ ਤਰ੍ਹਾਂ ਜਿਵੇਂ ਇੱਥੇ ਦੀ ਗੱਲ ਹੈ ਨਾ ਇਸ ਤਰ੍ਹਾਂ ਕਹਿੰਦੇ ਜਾਓ ਕਿ ਕੱਲ ਨੂੰ ਫੇਰ ਮਿਲਣ ਜੋਗੇ ਹੋਵੋ ਹੁਣ ਸਭ ਤੋਂ ਵੱਡੀ ਗੱਲ ਹੁਣ ਇਹਨੇ ਇੱਕ ਗੱਲ ਕਹੀ ਕਿ ਕਹਿੰਦਾ ਯਾਰ ਮੇਰੇ ਉੱਥੇ ਸਟੈਂਡਰਡ ਦੇ ਲੋਕ ਨਹੀਂ ਸਾਰੀਆਂ ਜੋ ਵੀ ਜਿਸ ਤਰ੍ਹਾਂ ਹਾਂ ਇਹਨੇ ਕੀਤੀ ਲੇਕਿਨ ਓਏ ਪਲਪਾਟਿਆ ਓਏ ਦਬੰ ਬੰਬਿਆ ਇਹ ਤੈਨੂੰ ਕਿਦੋਂ ਕਿਹਾ ਵਾ ਇਹਨੇ ਮਿੱਠੇ ਨੂੰ ਕਿਹਾ ਮਿੱਠੇ ਤੂੰ ਕਿਹਾ ਇਹਨੇ ਇਹਨੇ ਇਹ ਵੀ ਕਿਹਾ ਮੈਨੂੰ ਤੁਹਾਡੇ ਆਉਣ ਤੋਂ ਪਹਿਲਾਂ ਕਿ ਮੈਨੂੰ ਕਿਰਾਇਆ ਭਾੜਾ ਕੋਈ ਨਹੀਂ ਦਿੱਤਾ ਮੈਨੂੰ ਹੱਥ ਬੰਨ ਕੇ ਨਾਲੇ ਸੁੱਟ ਕੇ ਗਏ ਬੇਦੀਆਂ ਇਹਨੇ ਵੀ ਯਾਰ ਅੱਲਾ ਰੱਖੇ ਪੈਪਸੀ ਸਾਹਿਬ ਤੇ ਅਦਰ ਕਿਲੋ ਅੱਗੋਂ ਵਿੱਚ ਬੜਿਆ ਤੇ ਉਹ ਨਾਲੇ ਵੀ ਕਹਿੰਦਾ ਸੀਗਾ ਅਰਸ਼ਦ ਬਹਾਦਰ ਯਾਰ ਇਹ ਲੈ ਨਿਕਲਵਾ ਲੇਕਿਨ ਅਰਸ਼ਦ ਬਹਾਦਰ ਮੈਂ ਇੱਕ ਵਿਸ਼ ਮੇਰੀ ਇਨਸ਼ਾਅੱਲਾ ਤਾਲਾ ਮਿੱਠਾ ਜੀ ਜ਼ਿੰਦਗੀ ਦੇ ਵਿੱਚ ਅਲਹਮਦੁਲਿਲਾ ਜੋ ਸੋਚਿਆ ਉਹ ਕੀਤਾ ਜੋ ਮੰਗਿਆ ਉਹ ਹੋਇਆ ਗੱਲ ਇੱਧਰ ਉੱਧਰ ਅੱਛਾ ਆਪਣੀ ਗੱਲ ਤਾਂ ਦੋ ਲੈਣ ਦੀ ਗੱਲ ਉਹਦਾ ਵੀ ਕਨਫਰਮ ਨਹੀਂ ਕਿ ਮੈਂ ਕੀ ਕਹਿ ਰਿਹਾ ਭਾਜੀ ਯਾਨੀ ਕਿ ਜ਼ਿੰਦਗੀ 'ਚ ਜੋ ਮੈਂ ਸੋਚਿਆ ਮੇਰੀ ਹਰ ਵਿਸ਼ ਪੂਰੀ ਹੋਈ ਹੈ ਅੱਲਾ ਕਰ ਮੇਰੇ ਮਾਲਕ ਖਾਲਕ ਦਾ ਮੇਰੇ ਤੇ ਬੜਾ ਹੀ ਆਸਾਨ ਹੈ ਢਾਈਆ ਹੀ ਬੜਾ ਪੱਕਾ ਮੁੰਦਰਾ ਹੀ ਬੜਾ ਵੱਡਾ ਲਿਆ ਢਾਈਆ ਕਿਹੜਾ ਢਾਈਆ ਹੀ ਲੋ ਇਹ ਸਦਕਾ ਹੀ ਤਾਂ ਕਮਾ ਕੇ ਸੁੱਟਦੇ ਅਗਲੇ ਦੇ ਨਾਮ ਦਾ ਆਹ ਵਾਜਦਾ ਚੀਲਾਂ ਦੇ ਸਦਕਾ ਇੰਜ ਘਮਾਦੇ ਨਾ ਤੇ ਭਰਾ ਇੰਜ ਕੀਪਰਾਂ ਵਾਲੇ ਗਲਵਸ ਪਾ ਕੇ ਖਲੋਤੇ ਗਏ ਫਿਰ ਜੋ ਵੀ ਵਿਸ਼ ਜ਼ਾਹਰ ਕੀਤੀ ਹੈ ਮੈਂ ਹੁਣ ਜਾਣਾ ਦੁਬਈ ਇਨਸ਼ਾਅੱਲਾ ਤਾਲਾ ਮੈਂ ਇਹ ਸਦਕਾ ਇੰਨਾ ਮਾਰਿਆ ਬੁਲਾਵਾ ਘੁੰਮ ਗਏ ਉਹਦਾ ਦਿਮਾਗ ਘੁੰਮ ਗਿਆ ਬੁਲਾਵਾ ਇੰਜ ਵੇਖ ਬੁਲਾਵਾ ਨਹੀਂ ਕਿਦੋਂ ਸੁੱਟਦਾ ਬੁਲਾਵਾ ਡਿੱਗ ਪਿਆ ਵੀ ਬੱਸ ਕਰਦੇ ਨਾ ਘਮਾਉਣ ਡਿਆ ਸਦਕੇ ਦਾ ਰਿਕਾਰਡ ਲੱਗ ਗਿਆ ਬਲਾਵਰ ਨੂੰ ਇਦਾਂ ਲੱਗੇ ਫਨ ਲੈਣ ਢਾਈਆ ਭਰਾਵਾ ਅਗਲੇ ਦਿਨ ਬੁਲਾਵਾ ਤਖਤੀਆਂ ਲੈ ਖਲੋਤੀਆਂ ਵੀ ਰਾਮੇ ਦਾ ਸਦਕਾ ਨਾਲ ਛੁੱਟੇ ਹੋਏ ਯਾਨੀ ਕਿ ਹਰ ਵਿਸ਼ ਪੂਰੀ ਹੋਈ ਹੁਣ ਮੈਂ ਮਾਸ਼ਾਅੱਲਾ 4 ਅਗਸਤ ਨੂੰ ਮੈਂ ਦੁਬਈ ਜਾਣਾ ਤੇ ਉਹ ਕਹਿਣ ਵਾਲਾ ਉਹ ਵਾਪਸ ਆ ਕੇ ਰਾਜ ਕਹਿਣਾ ਨਹੀਂ 4 ਅਗਸਤ ਨੂੰ ਦੁਬਈ ਜਾ ਰਿਹਾ ਵਾਂ ਤੇ ਇਨਸ਼ਾਅੱਲਾਹ ਤਾਲਾ ਬਫਜ਼ਲੇ ਜ਼ਿੰਦਗੀ 22 ਅਗਸਤ ਜਾਂ 23 ਅਗਸਤ ਨੂੰ ਮੈਂ ਕੈਨੇਡਾ ਜਾ ਰਿਹਾ ਸਾਰੇ ਯਾਰ ਦੁਆ ਕਰਨਾ ਬਾਈਪਾਸ ਤੁਹਾਨੂੰ ਪਤਾ ਬਹੁਤ ਨਾਜ਼ੁਕ ਆਪਰੇਸ਼ਨ ਆ ਨਹੀਂ ਪਾਕਿਸਤਾਨੀ ਨਹੀਂ ਜਾਣਾ ਉਹ ਨਹੀਂ ਹੈਗਾ ਨਹੀਂ ਕਿਡਨੀ ਸਟੋਨ ਠੀਕ ਹੈ ਯਾਰ ਅੱਲਾ ਰਹਿਮਤ ਕਰੇ ਭਾਈ ਓਏ ਇੱਕ ਮਿੰਟ। ਸਫਰ ਕਰਾਵੇ ਟੀ ਟਾਈਮ ਵਿੱਚ ਭਾਈ ਸਫਰ ਕਰਦਾ ਹੁੰਦਾ ਤੇ ਨਗਦੇ ਪਰਦੇ ਚਾਲ ਤੇ ਯਾਰ ਸਿਆਲ ਕੇ ਬੈਠਾ ਹੁੰਦਾ ਜੋ ਵੀ ਆ ਬੰਦਾ ਹੁਣ ਕੀ ਆ ਦੁਬਈ ਨਹੀਂ ਸੀ ਹੁਣ ਦੁਬਈ ਜਾਣਾ ਨਾ ਮੈਂ ਅੱਛਾ ਦੁਬਈ- ਇਹ ਕੈਨੇਡਾ ਗਿਆ ਵਾ ਤੇ ਘਰੋਂ ਨਿਕਲਣ ਡਿਆ ਦੋ ਤਲ ਕਹਿੰਦੇ ਭਾਜੀ ਆ ਕੈਨੇਡਾ ਤੇ ਚਲੇ ਗਏ ਮੇਰੇ ਪੈਸੇ ਤੇ ਦਿਓ ਕੈਨੇਡਾ ਗਏ ਆ ਤੇ 0341 ਵਾਲੇ ਨੰਬਰ ਤੋਂ ਕਾਲ ਆਈ ਇਹਨਾਂ ਦੀ ਮੈਨੂੰ ਆ ਜਾਂਦੀ ਆ ਇੱਕ ਦੋਸਤ ਦੇ ਪੈਸੇ ਦੇਣੇ ਸੀਗੇ ਉਹਨੂੰ 15 ਨੰਬਰ ਤੋਂ ਜ਼ੌਂਗ ਤੋਂ ਫੋਨ ਕਰਕੇ ਕਹਿੰਦਾ ਮੈਂ ਇੱਥੇ ਨਹੀਂ ਆਣਾ ਮੈਂ ਕੈਨੇਡਾ ਵਾਂ ਕਹਿੰਦਾ ਯਾਰ ਉੱਥੇ ਤਾਂ ਜ਼ੌਂਗ ਚੱਲਦੇ ਨਹੀਂ ਯਾਰ ਐਜੀ ਜਿਹੜਾ ਹੋਇਆ ਇੱਕ ਵਾਰੀ ਬਿੱਟੇ ਸਾਡੇ ਘਰ ਵਾਲਾ ਪੀਡੀਸੀਐਲ ਲੱਗਾ ਹੋਇਆ ਸੀ
ਤੇ ਮਾਮੂ ਮੈਨੂੰ ਕਹਿਣ ਦੇ ਨੇ ਕਿ ਯਾਰ ਫੈਸਲ ਜਲਦੀ ਜਿਹੜਾ ਇੱਧਰ ਆ ਗੇਟਾਂ ਤੇ ਮੈਂ ਨਾ ਆਲਕਸ ਜੀ ਕੀਤੀ ਆ, ਮੈਂ ਨਹਾ ਨੂੰ ਕੇ ਫਰੈਸ਼ ਫਰੂਸ਼ ਹੋ ਗਈ ਉਹ ਪਲਾਂ ਟਪਕਾ ਤੇ ਮਾਮੂ ਨੇ ਨਾ ਫਿਰ ਮੈਨੂੰ ਫੋਨ ਕੀਤਾ PDCL ਤੇ ਮੈਂ ਫੋਨ ਚੁੱਕਿਆ, ਯਾਰ ਫੈਸਲ ਕਿੱਥੇ ਵੇ? ਮੈਂ ਕਿਹਾ ਮਾਮੂ ਮੈਂ ਸਲੀਮੀ ਚੌਕ ਕ੍ਰਾਸ ਕਰ ਲਿਆ। ਤੇ ਫਲੋ ਦੇ ਵਿੱਚ ਮੈਂ ਵੀ ਰੱਖਤਾ, ਉਹਨਾਂ ਨੇ ਵੀ ਫਲੋ 'ਚ ਰੱਖਤਾ। ਠੀਕ ਹੈ। ਨਹੀਂ ਇੱਕ ਮੇਰਾ ਯਾਰ ਹੈਗਾ ਸੀ ਨਾਥ ਖਾਨ, ਤੇ ਉਹਨੂੰ ਜਦੋਂ ਪੁੱਛਣਾ ਨਾ ਫੋਨ ਕਰਨਾ ਤੇ ਉਹਨੇ ਕਹਿਣਾ ਮੈਂ ਆਜ਼ਾਦ ਕਸ਼ਮੀਰ ਆ, ਮੈਂ ਫਲਾਣੀ ਜਗ੍ਹਾ ਫਲਾਣੀ, ਉਹਨੇ ਮਿਲਣਾ ਨਹੀਂ ਹੈਗਾ। ਕੋਈ 100 ਬੰਦੇ ਨੂੰ ਕੰਮਕਾਰ ਕੋਈ ਮਸਲੇ ਹੁੰਦੇ ਨਾ, ਤੇ ਮੈਂ ਇੱਕ ਦਿਨ ਫੋਨ ਕੀਤਾ, ਮੈਂ ਕਿਹਾ ਯਾਰ ਕਿੱਥੇ ਹੈਗਾ ਵਾਂ? ਅਦਨਾਨ ਉਹਦਾ ਨਾਮ। ਮੈਂ ਕਿਹਾ ਯਾਰ ਅਦਨਾਨ ਕਿੱਥੇ ਆ? ਕਹਿੰਦਾ ਯਾਰ ਮੈਂ ਨਾ ਪੀਰ ਮਹੱਲ ਕ੍ਰਾਸ ਕਰਨ ਡਿਆ। ਮੈਂ ਕਿਹਾ ਅੱਛਾ ਚਲੋ, ਮੈਂ ਕਿਹਾ ਖਿਆਲ ਨਾ ਜਾਵੀਂ। ਬਾਕੀ ਇਹ ਕਿ ਯਾਰ ਉਹ ਮਹਿਫਲ ਹੈਗੀ ਸੀ ਉਹ, ਤੇ ਉਹ ਕਿਹਨਾਂ ਦੇ? ਕਹਿੰਦਾ ਮੈਂ ਕਿਹਾ ਉਹ ਸ਼ੇਖ ਸਾਹਿਬ ਨਹੀਂ, ਉਹ ਜਿਹੜੇ ਅਲਬਰਕਤ ਫੈਕਟਰੀ ਵਾਲੇ। ਕਹਿੰਦਾ ਅੱਛਾ 5 ਮਿੰਟ 'ਚ ਆਇਆ। ਕਹਿੰਦਾ ਜੀ ਇੰਝ ਕਰ ਰਹੇ। ਹੁਣ ਮੈਂ ਦੁਬਈ ਜਾਣਾ, ਇੱਕ ਬਹੁਤ ਖੂਬਸੂਰਤ ਜਿਹਾ ਪਰਫਿਊਮ ਲਾਂਗਾ ਆਫਤਾਬ ਸਾਹਿਬ ਲਈ, ਨਾਲ ਉਸਤਾਦ ਮੁਹਤਰਮ ਨੂੰ ਲਾਂਗਾ। ਹਾਂ ਮੈਂ ਜਾਣਾ, ਮੇਰੀ ਖੁਆਇਸ਼ ਹੈ ਕਿ ਯਾਰ ਅੱਛਾ, ਮੈਂ ਉਹਨਾਂ ਨੇ ਕਰਾਂ। ਯਾਰ ਤੁਸੀਂ ਯਾਰ ਐਡੇ ਜੀਨੀਅਸ ਲੋਕ ਨੇ ਹੋ ਯਾਰ, ਪੜ੍ਹੇ ਲਿਖੇ ਲੋਕ, ਸੋਬਰ ਲੋਕ। ਤੁਸੀਂ ਯਾਰ ਪਤਾ ਨਹੀਂ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ ਯਾਰ। ਅੱਲਾ ਜਾਣਦਾ ਯਾਰ ਉਸ ਬੰਦੇ ਨੂੰ, ਉਹ ਬੰਦਾ ਨੇਕ ਆਦਮੀ ਹੈ। ਅੱਲਾ ਮਾਫੀ ਦੇਵੇ ਯਾਰ, ਕੀ ਕਿਹਾ ਇਹਨੇ ਭਲਾ? ਬਹੁਤ ਅੱਛੇ ਇਨਸਾਨ, ਪਾਗਲ ਹੋ ਗਿਆ। ਤੇ ਹਸਨੈਨ ਨਾਲ ਫੈਮਿਲੀ ਦੇ ਸ਼ੋਅ ਵੇਖਣਾ ਵਾ, ਤੇਰਾ ਦਿਮਾਗ ਠੀਕ ਹੈ? ਬਹੁਤ ਨਾਈਸ ਮੈਨ ਹੈ ਉਹ ਯਾਰ, ਬਹੁਤ ਬਰੀਕ ਨੇ। ਅੱਛਾ ਯਾਰ ਤੁਸੀਂ ਇੱਕ ਮਿੰਟ ਨਾ, ਇਹੀ ਕਹੀ ਜਾਂਦਾ ਵਾ ਯਾਰ ਵੀ ਉਹ ਸਾਡੇ ਕੋਈ ਨਾਂ ਟਿੱਕੀਆਂ ਖਾਈ ਜਾਂਦਾ ਵਾ ਵੀ ਯਾਰ ਇਹ ਤੇ ਕਹਿਣ ਵਾਲੀ ਗੱਲਾਂ ਵਾ ਯਾਰ, ਉਹ ਤਾਂ ਬੜੇ ਆਦਮੀ ਆ। ਤੁਸੀਂ ਆਪੇ ਹਿਸਾਬ ਲਾਓ ਵੀ ਆਫਤਾਬ ਸਾਹਿਬ ਦੁਬਈ ਨੇ, ਤੇ ਮੈਂ ਇਹ ਗੱਲ ਇੱਥੇ ਆ ਕੇ ਝੂਠ ਬੋਲਣ ਡਿਆ। ਚੁੱਪ ਪਾਗਲ, ਛੱਡ ਦੇ। ਪਰਦਾ ਰੱਖ ਜਿਹਦਾ ਵੀ। ਅੱਛਾ ਮੈਂ ਫੈਸਲ ਸਾਹਿਬ ਤੁਹਾਡੀ ਮੈਂ ਲੋੜ ਹੀ ਬੜਾ ਭੇਜਿਆ ਤੇ ਰਿਸ਼ਤੇ ਤੇ ਬੈਠੇ ਆ ਯਾਰ, ਜੇ ਭੇਜਦਾ ਸਾਨ ਯਾਰ ਬੰਦੇ ਨੂੰ ਪ੍ਰੋਬਲਮ ਹੁੰਦੀ ਹੈ ਯਾਰ। ਮੈਂ ਕਈ ਵਾਰੀ ਇਹਨੂੰ ਕਹਿ ਦਿੰਦਾ ਕਿ ਯਾਰ ਲੋਡ ਕਰਾਈ 200 ਰੁਪਏ ਦਾ 500 ਰੁਪਏ ਉਹਰੇ ਨਹੀਂ ਕਰਾਉਂਦਾ। ਭਾਜੀ ਇੰਜ ਕਰਕੇ ਉਹਨੇ ਪੁੱਛਿਆ ਸੀ ਫਰੀਦ ਕਿਤੇ ਰਹਿ ਕਹਿੰਦਾ ਸਭ ਕੁਝ ਛੋੜ ਗਿਆ, ਉਹਨੇ ਕਮੀਜ਼ ਲਾ ਕੇ ਘੁਮਾਈ ਆਪਣੀ ਇੰਜ। ਉਹਨੇ ਸਹੀ ਨਹੀਂ ਸ਼ੁਕਰ ਦਿੱਤਾ ਉਹਨੇ ਦੁਬਈ ਦੇ ਵਿੱਚ ਜ਼ਰੂਰਤਮੰਦ ਲੱਭੇ ਮੁਸਤਹਿਕਿਨ 150 ਬੰਦੇ ਨੂੰ ਫੜਾ ਖਵਾਇਆ ਉੱਥੇ ਫਰੀਦ ਦੇ ਜਾਣ ਦੀ ਗੁੱਜੀ। ਉਹਨਾਂ ਨੇ ਕਿਹਾ ਵਸੀਮ ਨੂੰ ਕਿਹਾ ਕਿ ਵਸੀਮ ਫਰੀਦ ਕਿਤੇ, ਉਹਨੇ ਕਿਹਾ ਛੱਡ ਗਿਆ, ਤੇ ਉਹ ਸ਼ੀਸ਼ੇ ਵਾਲੀ ਨਾ ਟੌਪ ਪ੍ਰੂਫ ਗੱਡੀ, ਉਹਦੇ ਵਿੱਚੋਂ ਨਿਕਲ ਕੇ ਸਾਰਿਆਂ ਨੂੰ ਇੰਜ ਕਰਨ ਦੇ। भाई उन्होंने फोन किया हसीब ਨੂੰ ਆਫਤਾਬ ਸਾਹਿਬ ਨੇ ਕਿ ਜੀ ਫਰੀਦ ਕहाँ है? उन्होंने कहा वो तो छोड़ गया। उन्होंने उसे टाइम फोन बंद किया, निक्का मच्छियां ਦਾ ਪੈਕਟ ਸੋਹਣਾ ਬਾਹਰ ਵੰਡਣ ਤੇ ਦੁਬਈ ਚ ਬਚੀ ਹੈ। ਨਹੀਂ ਸ਼ਰਟ ਅੱਛੀ ਆ। ਉਹਨੂੰ ਫੋਨ ਕੀਤਾ, ਕਹਿੰਦੇ ਸੀ ਫਰੀਦ ਕਿੱਧਰ ਗਿਆ? ਕਹਿੰਦੇ ਛੋੜ ਗਏ। ਉਹ ਬਾਹਰ ਆ ਕੇ ਕਹਿੰਦੇ ਅੱਛਾ ਉਹ ਉਹਨਾਂ ਦਾ ਮੂੰਹ ਛੋਟਾ ਵਾ, ਉਹ ਥੋੜਾ ਨੇ ਐਡਾ ਵੱਡਾ ਨਹੀਂ ਆ। ਅੱਛਾ ਮੈਂ ਫਰੀਦ ਨੇ ਸ਼ੋਅ 'ਚ ਕੋਈ ਗੱਲ ਕੀਤੀ ਤੇ ਆਫਤਾਬ ਸਾਹਿਬ ਨਾਲ ਸੀਵਲ ਜੀ ਕਹਿੰਦੇ ਸਮਝ ਰਿਹਾ ਨਾ ਤੂੰ। ਨਹੀਂ ਯਾਰ ਉਹਨਾਂ ਨੇ ਬੜਾ ਪਿਆਰ ਦਿੱਤਾ। ਮੈਂ ਸੱਚੀ ਗੱਲ ਗਾਲਾਂ ਵੀ ਕੀਤਾ ਔਰ ਯਾਰ ਬੜੇ ਆਲਾ ਜ਼ਰਫ ਲੋਕ ਔਰ ਬੜਾ ਪਿਓਰ ਕੰਮ ਕਰਨ ਵਾਲੇ। ਨਾਲੇ ਤੂੰ ਕਹਿੰਦਾ ਮੇਰੇ 200 ਦਿਰਹਮ ਦੇਣੇ ਆ, ਪਤਾ ਨਹੀਂ 500 ਕਿੰਨੇ ਦੇ ਭਾਜੀ ਉਹ ਹੋਰ ਸੀਗਾ ਐਵੇਂ ਦਾ ਵੀ ਸਿਰ ਤੇ ਪਾਈ ਉਹ ਹੋਰ ਸੀਗਾ ਬੰਦਾ। ਸਾਡੇ ਨਾਲ ਉਹ ਤੁਹਾਡਾ ਸਾਰਿਆਂ ਦਾ ਜ਼ਿਕਰ ਵੀ ਕੀਤਾ ਉਹਨਾਂ ਨੇ ਔਰ ਬੜਾ ਪਿਆਰ ਕੀਤਾ। ਯਕੀਨ ਕਰੋ ਫੈਸਲ ਸਾਹਿਬ ਤੁਹਾਡਾ ਸਾਡੇ ਭਰਾ ਵਰਗੇ ਭਰਾ ਨੇ ਸਾਡੇ ਵੱਡੇ। ਨਹੀਂ ਉਹ ਠੀਕ ਆ ਯਾਰ ਸਾਰੇ। ਮੈਂ ਤਾਂ ਕਰਨਾ ਵਾ ਉਹਨਾਂ ਨਾਲ। ਮੈਂ ਜਾਵਾਂਗਾ, ਮੈਂ ਤੇ ਗੈਸਟ ਮੈਂ ਉਹਨਾਂ ਕੋਲ ਬੈਠਾਂਗਾ ਯਾਰ, ਉਹਨਾਂ ਕੋਲ ਥੋੜਾ ਜਿਹਾ ਨਾਲ ਆਉਂਦਾ। ਨਹੀਂ ਉਹਨਾਂ ਨੇ ਕਿਹਾ, ਉਹਨਾਂ ਨੇ ਕਿਹਾ ਕਿ ਫੈਸਲ ਰਾਮੇ ਜਿਹੜਾ ਨਾ ਮੈਂ ਵੀ ਜਾਣਾ ਵਾ, ਉਹਨੇ ਇੱਕ ਸ਼ੋਅ ਮੇਰਾ ਵੀ ਕਿਹਾ ਮੈਂ ਦੁਆ ਕਰਨਾ ਵਾ, ਪੱਕੇ ਹੋ ਜਾਗੇ। फैसल रामे जो है ना बहुत खूबसूरत आर्टिस्ट, बल्कि इस सदी का सबसे बड़ा आर्टिस्ट। ਹਾਂ ਉਹਨਾਂ ਨੇ ਮੇਰੀ ਤਾਰੀਫ ਕੀਤੀ ਹੈ, ਮੇਰੀ ਤਾਰੀਫ ਕੀਤੀ। ਮੈਂ ਹੁਣ ਸ਼ੁਕਰੀਆ ਅਦਾ ਕਰਨ ਜਾਣਾ, ਮੈਂ ਵੀ ਪੱਕਾ ਹੋ ਜਾਣਾ ਉੱਥੇ। ਨਹੀਂ ਯਾਰ ਪਤਾ ਕੀ ਗੱਲ ਆ, ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਉਹ ਤੇ ਇੱਕ ਮਾਸ਼ਾਅੱਲਾ ਉਹ ਵੀ ਕੰਮ ਕਰਨ ਦੇ, ਅਸੀਂ ਵੀ ਕੰਮ ਸਜਾਦ ਜਾਨੀ ਆਫੀਸ਼ੀਅਲ ਤੋਂ ਅਸੀਂ ਸਾਰੇ ਸ਼ੁਰੂ ਕੀਤਾ, ਸਟਾਰਟ ਕੀਤਾ, ਇੱਥੋਂ ਹੀ ਅਸੀਂ ਕਰ ਰਹੇ ਹਾਂ। ਤੇ ਉਹਨਾਂ ਕੋਲ ਇੱਕ ਚੀਜ਼ ਦਾ ਡਿਫਰੈਂਸ ਸਾਡੇ ਨਾਲੋਂ ਹੈ ਵਾ। ਸਾਡੇ ਪਲੇਟਫਾਰਮ ਤੇ ਜਿਹੜੇ ਸਜਾਦ ਜਾਨੀ ਸਾਹਿਬ ਕੋਲ ਲੋਕ ਆਏ ਨੇ, ਉਹ ਟੋਟਲੀ ਜਿਹੜੇ ਨੇ ਨਾ ਜ਼ੀਰੋ ਤੋਂ ਸ਼ੁਰੂ ਕੀਤਾ, ਸਿਵਾਏ ਫੈਸਲ ਰਾਮੇ ਤੋਂ। ਸਾਡੇ ਕੋਲ ਸਾਰੇ ਜਿੰਨੇ ਮੁੰਡੇ ਨੇ, ਸਾਡੇ ਕੋਲ ਸਟੇਜ ਦਾ ਤਜਰਬਾ ਕਿਸੇ ਕੋਲ ਨਹੀਂ ਹੈ। ਲੇਕਿਨ ਅਲਹਮਦੁਲਿਲਾ ਜੇ ਆਫਤਾਬ ਸਾਹਿਬ ਤੱਕ ਦੀ ਨਜ਼ਰ ਸਾਡੇ ਲੋਕਾਂ ਤੇ ਪੈਂਦੀ ਏ, ਤੇ ਉਹਦੀ ਰੀਜ਼ਨ ਇਹ ਵਾ ਕਿ ਸਾਡੇ ਉਸਤਾਦ ਜੀ ਇੱਕ ਬੜਾ ਪਿਓਰ ਕੰਮ ਔਰ ਬੜਾ ਖੂਬਸੂਰਤ ਨੈਚੁਰਲ ਕੰਮ ਕਰ ਰਹੇ ਸਨ। ਔਰ ਇਹਦੀ ਵਜ੍ਹਾ ਤੋਂ ਆਫਤਾਬ ਸਾਹਿਬ ਨੇ ਮੇਰਾ ਜਾਂ ਕਿਸੇ ਤੁਹਾਡੇ ਕੋਲ ਕਿ ਸਾਰਿਆਂ ਦਾ ਉਹਨਾਂ ਜ਼ਿਕਰ ਕੀਤਾ, ਸਾਰਿਆਂ ਨੂੰ ਬੜਾ ਪਿਆਰ ਕੀਤਾ। ਉਹਨਾਂ ਕੋਲ ਜਿਹੜੇ ਲੋਕ ਕੰਮ ਕਰਨ ਦੇ, ਭਾਵੇਂ ਉਹ ਪ੍ਰੋਫੈਸ਼ਨਲ ਆਲਰੇਡੀ 20 ਸਾਲ ਕੰਮ ਕਰਕੇ ਫੇਰ ਉੱਥੇ ਆਏ ਨੇ। ਤੇ ਜਿਵੇਂ ਤੈਨੂੰ ਲੱਗਦਾ ਵੀ ਹੁਣ ਜੋ ਤੂੰ ਕਰ ਰਿਹਾ ਸਾਡਾ ਪਿਆਰ ਕਰਨਗੇ ਉਹ?
ਮੈਂ ਕਿਹਾ ਤੂੰ ਬੰਦ ਲਾਇਆ ਮੈਂ ਯਾਰ ਮੋਬਾਈਲ ਚੁੱਕਣਾ ਛੋਟੀ ਗੱਲ ਨਹੀਂ। ਸਾਲਾ ਕਹਿੰਦਾ ਤੂੰ ਬਹਿਨੇ ਲਾਇਆ। ਉਹਨੇ ਸਜਾਇਆ ਦੀ ਅਫੀਲ ਨੂੰ ਸਬਸਕ੍ਰਾਈਬ ਕਰਤਾ ਉਹਨੇ ਉਸਤਾਦ ਵੀ ਬਲੌਕ ਕਰਤਾ ਵਾ ਕਿਹੜਾ ਕਰਕੇ ਤੂੰ 2 ਮਹੀਨੇ ਐਸੇ ਮਾਠੇ ਲਾਇਆ ਰਿੱਟੂ ਪਾਈਆ ਕੀ ਕਹਿੰਦਾ ਮਿੱਠੂ ਭਾਈਆ। ਲੇਕਿਨ ਜੋ ਵੀ ਹੈ ਯਾਰ, ਨਹੀਂ ਆ ਉਹਨਾਂ ਨੇ ਕੰਪੋਜੀਸ਼ਨ ਆਫਤਾਬ ਸਾਹਿਬ ਨੇ ਫੌਰਨ ਬਣਾਈ ਹੈ ਤੇ ਬੜਾ ਸੁਰ ਨੂੰ ਸਮਝਦੇ। ਫਰੀਦ ਸਾਹਿਬ ਜੋ ਵੀ ਜਿੱਦਾਂ ਵੀ ਭਾਈ ਕਿ ਸ਼ੁਗਲ ਕੀਤਾ ਆਫਤਾਬ ਸਾਹਿਬ ਤੇਰੇ ਮੋਸਨ ਨੇ ਤੇਰੇ ਵੱਡੇ ਵੀਰ ਵੀ ਨੇ ਭਾਈ ਵੀ ਨੇ ਇੱਕ ਵਾਰੀ ਉਹਨਾਂ ਵਾਸਤੇ ਯਾਰ ਕਲੈਪ ਹੋਣੀ ਚਾਹੀਦੀ ਹੈ ਕੋਈ ਸ਼ਗਣਾ ਬਾਦ ਨਾ ਘੜੀ ਦੇ ਆਓ ਵਾਪਸ ਫਿਰ। ਮੈਨੂੰ ਜਦੋਂ ਵੀ ਮੈਂ ਮੈਸੇਜ ਕੀਤਾ ਦਾਨਿਸ਼ ਭਾਈ ਤੇ ਔਰ ਐਡਾ ਵੱਡਾ ਬੰਦਾ ਹੋ ਕੇ ਐਡੇ ਪੋਲਾਈਟ ਤਰੀਕੇ ਨਾਲ ਉਹਨਾਂ ਨੇ ਕਿਹਾ ਅਕਾਊਂਟ ਨੰਬਰ ਦੱਸ। नहीं बड़े आदमी और मनु एडे पोलाइट तरीके नाल फरीद साहब कैसे हैं साबरी साहब या फिर बच्चे ये काम करो वो काम करो और उस तो बाद एक बड़ी खूबसूरत गल है कि मैनू बड़ी अच्छी लगती जो नमाज का टाइम है उन्होंने फौरन कहना कि पहले मैं नमाज पढ़ के फिर मैं आपको को मैसेज करता हूँ। और रोजे बहुत माशाल्लाह रोजे बहुत रखते हैं माशाल्लाह अल्लाह जाने कितने रोजे रखने दे किते वो पता ਕਤੀਰ ਉਹਦੇ ਹੋਗੀ ਕੀ ਕਤੀਰ नहीं नहीं आम रूटीन च भी बहुत ਅੱਛਾ ਅੱਛਾ ਯਾਰ ਰੱਖਣਾ ਚਾਹੀਦੇ ਨੇ ਯਾਰ ਫਰੀਦ ਸਾਹਿਬ ਮੁਹੱਬਤ ਇਹ ਵਾ ਕਿ ਯਾਰ ਮੇਰੇ ਨਾਲ ਉਹਨਾਂ ਨੇ ਬਹੁਤ ਯਾਰ ਇੱਕ ਸਾਡੇ ਵਰਗੇ ਲੋਕ ਮੈਂ ਅੱਗੇ ਇੱਕ ਆਫਤਾਬ ਸਾਹਿਬ ਨੂੰ ਮੈਸੇਜ ਕੀਤਾ ਮੈਂ ਕਿਹਾ ਸਰ मेरे लिए बड़ी खुशबख्ती की बात है कि लाखों लोग जो पाकिस्तान में लाखों आर्टिस्ट हैं तो आपकी नज़र एक मेरे जैसे छोटे से आर्टिस्ट में पड़ी तो आपने मोहब्बत दी है मेरे लिए बड़े ऑनर की बात है। बड़े लोग जो हैं वो बड़े ਫਰੀਦ ਤੋਂ ਛੋਟਾ ਨਹੀਂ ਹੈਗਾ ਤੈਨੂੰ ਜਿਹੜੀ ਇੰਨੀ ਆਡੀਅנס ਨੇ ਪਿਆਰ ਕੀਤਾ ਔਰ ਇੰਨੀ ਆਡੀਅנס ਨੂੰ ਘੇਰ ਕੇ ਵਾਪਸ ਲੈ ਕੇ ਆਈ ਤੂੰ ਛੋਟਾ ਕਿੱਥੋਂ ਰਹਿ ਗਿਆ ਜਿਹੜੀ ਇਸ ਮੰਚ ਤੇ ਲੋੜ ਸੀ पागल यार तू ना मिठे यार तू किस कदर यार फरीद मुनाफिक आजम है ਮੈਂ ਉਹ ਮੰਚ ਤੇਰੇ ਵਾਸਤੇ ਨਹੀਂ ਸੀ ਹੈਗਾ हैं ਉਹ ਮੰਚ ਤੇਰੇ ਵਾਸਤੇ ਨਹੀਂ ਬਣਿਆ ਨਹੀਂ ਸੀ ਕਿਉਂ ਨਹੀਂ ਸੀ ਇਹਦੇ ਲੱਕੀ ਵਾਸਤੇ ਟੀਅਰ ਦੱਸ। ਫਿਰ ਭਾਇਆ ਨਹੀਂ ਉਹਨਾਂ ਨੇ या नहीं वो बात गल छੱਡ दो फरीद भाई हम आपको वेलकम करते हैं जब वहाँ भी जाएं उनके साथ भी करें हमारे साथ भी करें वो भी बहुत अच्छे ਮਿਲ ਮਿਲਾ ਕੇ ਯਾਰ ਮੈਂ ਇਹਨੂੰ ਇਹੀ ਗਿਆ ਭਾਈ ਉੱਧਰ ਵੀ ਜਾਓ ਇੱਧਰ ਵੀ ਜਾਓ ਰਾਹ ਇਸ ਤਰ੍ਹਾਂ ਦਾ ਲੈ ਕੇ ਆਓ ਕਿ ਦਰਵਾਜ਼ੇ ਬੰਦ ਨਾ ਹੋ ਤੁਸੀਂ ਜਦੋਂ ਮਰਜ਼ੀ ਚਲੇ ਜਾਓ ਜਦੋਂ ਕਹਿੰਦੇ ਸਜਣ ਥੋੜੀ ਤਾਂ ਮੇਰਾ ਫੇਰ ਵੀ ਆਵੇ ਕੰਮ ਮੈਨੂੰ ਆਉਂਦੀ ਨਹੀਂ ਸੀ ਰਿਆ ਵੇ ਕੰਮ लेकिन तुसी पूरी करती एक बार दोबारा से कर दे ਉਹ ਮੈਨੂੰ ਨਹੀਂ ਆਉਂਦੀ ਅੱਗੇ ਵਰਗੀ ਜੋ ਵੀ ਕਹਿੰਦੇ ਕਿ ਉਹ ਸੱਜਣ ਨੂੰ ਇਸ ਤਰ੍ਹਾਂ ਛੱਡੋ ਕਿ ਫੇਰ ਵੀ ਬੰਦਾ ਮਿਲਣ ਜੋਗਾ ਹੋਵੇ ਨਹੀਂ ਉਦਾਂ ਕਹੋ ਮਹਿੰਗਾ ਕੀ ਹੋ ਗਿਆ। ਅੱਲਾ ਜਾਣੇ ਤੂੰ ਨਾ ਇੱਕ ਛੋਟੀ ਇੱਕਦਮ ਰੀਲ ਇਹ ਹੌਲੀ ਹੌਲੀ ਗੱਲ ਕਰਦਾ ਕਹਿੰਦਾ ਦੇਖੋ ਜੇ ਤੁਸੀਂ ਕਰ ਲਿਆ ਇਹ ਰਸਤਾ ਐਸਾ ਰੱਖੋ ਰਸਤਾ ਖੋਲ ਕੇ ਤੁਸੀਂ अपना कोई अपनी गुफ्तगू करो ਮੈਂ ਉਹ ਉਹੀ ਕਰਨ ਲੱਗਾ ਸਭ ਤੋਂ ਵੱਡੀ ਕਲੈਬ ਸਾਡੇ ਉਸਤਾਦ ਲਈ ਜਿਵੇਂ ਕਹਿੰਦੇ ਨੇ ਨਾ ਬਗੈਰ ਇਨਸਟਰੂਮੈਂਟ ਤੋਂ ਬਗੈਰ ਕਿਸੇ ਉਹ ਇਨਵੈਸਟਮੈਂਟ ਤੋਂ ਯਾਨੀ ਵੱਡੀ ਇੱਕ ਹੁੰਦੀ ਨਾ ਪ੍ਰੋਡਕਸ਼ਨ ਵੱਡੀ ਇਹ ਉਹਦੇ ਤੋਂ ਬਗੈਰ ਵੀ ਉਸਤਾਦ ਨੇ ਇੱਕ ਸਾਡੇ ਵਰਗੇ ਜਾਂ ਸਾਰੇ ਤੁਹਾਡੇ ਵਰਗੇ ਜਿੰਨੇ ਭਰਾਵਾਂ ਨੂੰ ਇਹ ਪਲੇਟਫਾਰਮ ਦਿੱਤਾ ਉਸਤਾਦ ਇੱਕ ਜੈਨੂਇਨਲੀ ਜਿਹਨੂੰ ਕਹਿੰਦੇ ਟੈਗ ਮੇਕਰ ਕਿੰਗ ਮੇਕਰ ਅਸਲ ਉਸਤਾਦ ਹੈ ਸਾਡਾ ਵੈਸੇ ਇਹਦੇ ਨਾਲ ਹੀ ਹੁਣ ਅੱਜ ਦਾ ਪ੍ਰੋਗਰਾਮ ਜਿਹੜਾ ਵਾ ਤਕਰੀਬਨ ਵਾਹ ਫਿੱਕਾ ਹੋ ਚੁੱਕਿਆ ਹੈ ਨਾਜ਼ਰੀਨ ਉਹਦੇ ਨਾਲ ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਉਸਤਾਦ ਜੀ ਅਵਾਰਾਗਰਦੀਆਂ ਦੇ ਵਿੱਚ ਮਸ਼ਗੂਲ ਨੇ ਬਹੁਤ ਸਾਰੇ ਮਜ਼ੇ ਕਰ ਰਹੇ ਨੇ ਉੱਥੇ ਜਾ ਕੇ ਜ਼ਬੀਨਾਟੇ ਜ਼ਬਾਗ ਦਿਨ ਨੇ ਤਿਰਕੜ ਦਿਨ ਨੇ ਨੱਦ ਦਿਨ ਕਰ ਰਹੇ ਨੇ ਜਿੱਦਾਂ ਦੀ ਉਸਤਾਦ ਜੀ ਵਾਰਾਗਰਦੀ ਕਰ ਰਹੇ ਨੇ ਅੱਲਾ ਸਭ ਨੂੰ ਕਰਾ ਦੇ ਹਾਏ ਵੀ 15 ਦਿਨ ਕਿਤੇ ਨੇ 15 ਦਿਨ ਕਿਤੇ ਨੇ ਉਹ ਤਾਂ ਮੁਲਕ ਟੋਂਡ ਆਏ ਪਤਾ ਨਹੀਂ ਕਿਤੇ ਜੁੱਤੀ ਛੱਡ ਆਏ ਉੱਥੇ ਹਰ ਹਫਤੇ ਚੱਲ ਜਾਂਦੇ ਆ ਨਹੀਂ ਮਿੱਠਾ ਜੀ ਤੁਹਾਡਾ ਵੀ ਦਿਲ ਕਰਦਾ ਦੁਬਈ ਜਾਣ ਨੂੰ ਇਹਨਾਂ ਨਹੀਂ ਕਰਦਾ ਜੀ ਨਹੀਂ ਜਾਂਦੇ ਯਾਰ ਮੈਂ ਯਾਰ 3 ਅਗਸਤ ਨੂੰ ਮੈਂ ਦੁਬਈ ਆ ਯਾਰ ਠੀਕ ਹੈ। ਅੱਗੇ ਵੀ ਸੀ ਤੁਸੀਂ ਤੇ ਦੁਬਈ ਜਾ ਕੇ ਮੈਂ ਆਫਤਾਬ ਸਾਹਿਬ ਦੇ ਨਾਲ ਇਨਸ਼ਾਅੱਲਾ ਤਾਲਾ ਮੁਲਾਕਾਤ ਕਰਾਂਗੇ ਅੱਛਾ ਇਹ ਘਰ ਲੰਮੇ ਪਿਆ ਹੁੰਦਾ ਘਰ ਦੇ ਢਾਉਂਦੇ ਤੇ ਕਹਿੰਦਾ ਮੈਂ ਦੁਬਈ ਆ ਸਰ ਜਦੋਂ ਇਹਨਾਂ ਨੇ ਚਲੇ ਜਾਣਾ ਨਾ ਆਫਤਾਬ ਸਾਹਿਬ ਕੋਲ ਉਹ ਇਦਾਂ ਹੀ ਹੋ ਜਾਣਾ ਜਿਵੇਂ ਬਹੀਮੀਅਤ ਹੈ ਗਿੱਪੀ ਗਰੇਵਾਲ ਮੇਰੇ ਕੰਬੋ ਬਣਨਾ ਇਹਨਾਂ ਦਾ ਲੇਕਿਨ ਯਾਰ ਮੇਰੀ ਵਿਸ਼ ਹੈ ਯਾਰ ਮੈਂ ਉਹਨਾਂ ਨੂੰ ਉਸਤਾਦ ਜੀ ਨੂੰ ਲੈ ਕੇ ਜਾਵਾਂਗਾ ਭਾਜੀ ਜ਼ਰੂਰ। ਇੱਕ ਦੁਬਈ ਜਾਣਾ ਤੁਸੀਂ ਮੇਰੀ ਗੱਲ ਤਾਂ ਸੁਣ ਲੈ ਮੈਂ ਕਦ ਮੈਂ ਦੱਸਾਂ? ਜਿਹੜਾ ਉਸਤਾਦ ਜੀ ਨੂੰ ਨਾਲ ਲੈ ਕੇ ਜਾਵਾਂਗਾ ਚਲੋ ਓਏ ਪੱਕਾ ਵਾ ਕਹਿੰਦਾ ਮੂੰਹ ਨਹੀਂ ਹੱਥ ਲਾ ਯਾਰ ਫੈਸਲ ਭਾਈ ਮੈਂ ਕਦ ਕੋਲ ਜਾਵਾਂ ਸਬਰ ਕਰ ਯਾਰ ਯਾਰ ਇੱਕ ਮਿੰਟ ਪੂਰੀ ਕਰਾ ਦਿਓ ਤੁਸੀਂ ਢੀਲਾ ਪੋਲਾ ਕਰ ਦਿਓ ਮਾਰਦੇ ਆ। ਮੈਂ ਸੱਚੀ ਮੁੱਚੀ ਮਾਰ ਦੇਣੀ ਹੁਣ
ਗਬੰਬਿਆ ਉਸਤਾਦ ਜੀ ਨੂੰ ਨਾਲ ਲੈਣਾ। ਠੀਕ ਮੈਂ ਉਸਤਾਦ ਜੀ ਇੱਕ ਬਹੁਤ ਖੂਬਸੂਰਤ ਜਿਹਾ ਪਰਫਿਊਮ ਲਵਾਂਗੇ ਆਫਤਾਬ ਸਾਹਿਬ ਕੋਲੋਂ। ਅੱਛਾ ਉਹਨਾਂ ਕੋਲ ਲਵੋ। ਜੇ ਉਹਨਾਂ ਕੋਲ ਲੈਣਾ ਉਹਨਾਂ ਕੋਲ ਖੂਬਸੂਰਤੀ ਹੋਣੇ। ਨਹੀਂ ਫਿਰ ਉਸ ਤੋਂ ਬਾਅਦ ਮੈਂ 22 ਅਗਸਤ ਨੂੰ ਫਿਰ ਕੈਨੇਡਾ ਚਲੇ ਜਾਣਾ, ਉੱਥੇ ਨੀਟ ਐਂਡ ਕਲੀਨ, ਉਹ ਮੀਟ ਐਂਡ ਕਲੀਨ। ਨੀਟ ਐਂਡ ਜਿਹੜੀ ਕਲੀਨ ਹੈ। ਕਰਨਾ, ਮੀਟ ਐਂਡ ਕਲੀਨ। ਮੀਟ ਐਂਡ ਗ੍ਰੀਟ। ਅੱਛਾ ਤੁਸੀਂ ਜੋ ਕੈਨੇਡਾ ਜਾ ਰਹੇ ਹੋ ਸਾਨੂੰ ਦੱਸ ਦੇਣਾ ਸੀ ਪਿੱਛੋਂ ਕਿਹੜੇ ਬਲੱਡ ਦਾ ਇੰਤਜ਼ਾਮ ਕਰਨਾ ਵਾ। ਅੱਛਾ ਸਹੀ ਗੱਲ। ਬਾਈਪਾਸ ਮੈਂ ਮਰ ਜਾਵਾਂਗਾ, ਮੈਂ ਆਪਣੇ ਬੱਚਿਆਂ ਨੂੰ ਨਸੀਹਤ ਕੀਤੀ ਮਿੱਠੇ ਦਾ ਨਹੀਂ ਲਵਾਉਣਾ। ਅੱਛਾ ਮੈਂ ਆਪਣੇ ਉਹ ਸੂਜ਼ੀ ਨਾਲ ਤੇਰਾ ਬਲੱਡ ਲਵਾਵਾਂ। ਘਰੇ ਗ੍ਰੀਟ ਤਾਂ ਇਹਨਾਂ ਨੇ ਕਿਹਾ ਸਰ ਕੋਈ ਆਈਟਮ ਹਾਸੇ ਵਾਲੀ ਤੇ ਐ ਨਹੀਂ। ਭਾਜੀ ਇੰਜ ਕਰਕੇ ਸ਼ੋਅ ਸ਼ੁਰੂ ਕਰੇ ਘਰ ਇੰਜ ਕਰਕੇ ਸੁੱਤੇ ਪਏ ਉੱਠੇ ਨੇ, ਬੰਦਾ ਇੱਕ ਬੂਹੇ ਤੇ ਮਿਲਣਾ ਹੈ। ਭਾਬੀ ਕਹਿੰਦੇ ਕਾਹਦਾ ਦੱਸਿਆ ਕੈਨੇਡਾ ਦਾ ਕਿ ਦੁਬਈ ਦਾ? ਕਹਿੰਦੇ ਕੈਨੇਡਾ ਦਾ। ਕਹਿੰਦੇ ਪਿਛਲੇ ਗੇਟ ਥਾਣੀ ਜਾਓ। ਅੱਛਾ ਇਹ ਗੱਲ ਬੇਟੇ ਸਲੋ ਕਰ, ਹੁਣ ਦੁਬਾਰਾ ਕਰ, ਸਲੋ ਕਰ ਥੋੜੀ ਜੀ। ਆ ਗਿਆ ਤੇਰੀ ਜੀ ਗੱਲ ਉੱਥੇ ਸਮਝ ਨਹੀਂ ਆਈ ਤੇ ਕਿੰਨੀ ਤੂੰ ਸਪੀਡ 'ਚ ਕਰ। ਘਰ ਲੰਮੇ ਪਏ ਨੇ, ਹਾਂ ਬੂਹਾ ਖੜਕਿਆ, ਬੰਦਾ ਕਹਿੰਦਾ ਮੈਂ ਰਾਤ ਨੂੰ ਸਾਰਾ ਮਿਲਣਾ। ਭਾਬੀ ਵੀ ਕਹਿੰਦੀ ਤੁਸੀਂ ਕੈਨੇਡਾ ਦਾ ਦੱਸਿਆ ਕਿ ਦੁਬਈ ਦਾ? ਕਹਿੰਦੇ ਮੈਂ ਕੈਨੇਡਾ ਦਾ। ਕਹਿੰਦੀ ਪਿਛਲੇ ਬੂਹੇ ਥਾਣੀ ਜਾਓ, ਕੈਨੇਡਾ ਦਾ ਬੂਹਾ। ਹਾਂ ਯਾਰ ਮਿੱਠੇ ਇਹ ਵੀ ਸਪੀਡ ਜਾ ਪੈਂਟ ਤੇ ਨਹੀਂ ਸਮਝ ਆਈ ਕਿ ਬਾਹਰ ਆ ਗਿਆ ਜੀ। ਇਹਨੂੰ ਥੋੜਾ ਜਿਹਾ ਨਾ ਹੋਰ ਮਜ਼ੀਦ ਸਲੋ ਕਰਨਾ ਕਰਕੇ ਦੇ। ਘਰ ਸੁੱਤੇ ਪਏ ਨੇ, ਹੈ ਆਹੀ ਆ ਭਾਈ ਹਾਂ ਸੁੱਤੇ ਅਜ਼ਿੰਦਾ ਬੱਚਾ ਖਾਣ ਵਾਲਾ। ਆ ਜਿਹੜਾ ਆ ਮੁਫਤ ਕੰਦਾ ਢਾਉਣ ਵਾਲਾ, ਆਹੋ ਆ ਜਿਹੜਾ ਆਹੋ ਆ ਗੈਂਡੇ ਨੂੰ ਬੂ ਕਹਿਣ ਵਾਲਾ ਉਹ ਹੀ। ਲੇਬਰ ਕਾਉਂਸਲਰ ਟਰੰਪ ਨਹੀਂ ਹੁੰਦਾ? ਹਾਂ ਸਦਕਾ ਲੈਣ ਵਾਲਾ ਅੰਬਾਨੀ ਨਹੀਂ ਹੁੰਦਾ? ਘਰ 'ਚ ਬੈਠੇ ਨੇ ਆ ਭਾਈ ਆਹੀ। ਅਸੈਂਬਲੀ ਦੇ ਵਿੱਚ ਇਦਾਂ ਦੇ ਬੰਦੇ ਨੂੰ ਪਤਾ ਨਹੀਂ ਲੱਗਦਾ ਹੁੰਦਾ ਬਰਫ਼ ਦੀ ਪੱਟੀ ਤੇ ਬੈਠਾ ਹੁੰਦਾ। ਬਾਹਰ ਕੋਈ ਯਾਰ ਆ ਗਿਆ ਬਸ ਸੋਨੇ ਹੁੰਦੇ ਆ। ਯਾਰ ਤੁਸੀਂ ਆਪਸ ਚ ਕਰ ਰਹੇ ਸੀ। ਅੱਛਾ ਘਰ ਲੰਮੇ ਪਏ। ਆ ਜਿਹੜਾ ਆਹੋ ਆਹੀ ਇਦਾਂ ਦਾ ਬੰਦਾ ਨਾ, ਬੈਠੇ ਬੈਠੇ ਨਾਲ ਦਾ ਸੋਫਾ ਖਾ ਜਾਣ ਵਾਲਾ। ਬੜਾ ਗਾਰਡਰ ਵਾਲੀ ਮਸੇਰੀ ਹੁੰਦੀ ਇਦਾਂ ਦਾ ਬੰਦਾ। ਆ ਜਿਹੜਾ ਭਾਈ ਆ ਜੀ ਆਹੋ ਆਹੀ ਜਿਹੜਾ ਦਿਹਾੜੀਆਂ ਕਰਨ ਵਾਲਾ ਪੀਰ ਹੁੰਦਾ। ਯਾਰ ਮਿੱਟੀ ਕਿਹਦੀ ਗੱਲ ਕਰ ਰਹੇ ਹੋ? ਆ ਭਾਈ ਪ੍ਰੋਫੈਸਰ ਰਾਬੇ ਸਾਰੇ ਜਿਹੜੇ ਯਾਰ ਇਹ ਜਿਹੜੇ ਭਾਈ ਬੈਠੇ ਨੇ ਡਾਕੂਆਂ ਦਾ ਝੰਡਾ ਹੁੰਦਾ ਜਿੱਦਾਂ ਇਹ ਭਾਈ ਦੀ ਗੱਲ। ਭਾਜੀ ਸੇਨ 'ਚ ਬੈਠੇ ਨੇ। ਕਿਹਦੀ ਗੱਲ ਕਰਾਂਗੇ ਯਾਰ, ਮੈਨੂੰ ਵਾਜ਼ਿਆ ਕਰ ਦੇ ਇੱਕ ਵਾਰੀ। ਇੱਧਰ ਇੱਧਰ ਇੱਧਰ। ਅੱਛਾ ਆ ਜਿਹੜਾ ਹਾਂ ਡਾਕੂ ਨੂੰ ਬੱਸ ਨੇ ਲਾਇਆ ਹੁੰਦਾ। ਕੀ ਡਾਕੂ ਨੂੰ ਬੱਸ ਨੇ ਲਾਇਆ ਹੁੰਦਾ? ਇਸ ਭਾਈ ਤਾਂ ਰਸਤਾ ਯਾਰ ਉਹ ਲਾਈਕ ਮਿੱਠਾ ਫਲੋਚ ਬਕਵਾਸ ਕਰਕੇ ਯਾਰ ਡਾਕੂ ਨੇ ਬੱਸ ਨੂੰ ਲਾਇਆ ਹੁੰਦਾ। ਪ੍ਰੋਫੈਸਰ ਸੇਨ 'ਚ ਬੈਠੇ ਨੇ, ਅੱਛਾ ਦਰਵਾਜ਼ਾ ਖੜਕਿਆ। ਕਰ ਗਿਆ। ਭਾਬੀ ਜੀ ਨੇ ਪੁੱਛਿਆ ਹਾਂ ਮੁੰਡਾ ਤੁਹਾਡਾ ਪੁੱਛਣ ਆਇਆ ਵਾ, ਮੁੰਡਾ ਤੁਹਾਡਾ ਪੁੱਛਣ ਆਇਆ। ਤੁਸੀਂ ਕੀ ਦੱਸਿਆ ਉਹਨੂੰ? ਮੈਂ ਕਹਿਣਾ ਵਾ ਕਿ ਦੁਬਈ ਆ। ਨਹੀਂ ਕਹਿਣਾ ਇਹਨੂੰ ਕੈਨੇਡਾ ਨੂੰ ਵਾਜ਼ਿਆ ਕਰ, ਕੈਨੇਡਾ ਵਾ ਕਿ ਦੁਬਈ ਵਾ? ਕੈਨੇਡਾ ਵਾ ਹਾਂ ਕਿ ਦੁਬਈ ਆ? ਕਿਹਨੇ ਕਿਹਾ? ਅੱਛਾ ਨਾਜ਼ਰੀਨ ਇਹ ਜੁਗਤ ਹੋ ਰਹੀ ਹੈ। ਜੁਗਤ ਜਿਹੜੀ ਹੈ ਮੈਂ ਉਹਦਾ ਯਾਨੀ ਅਲਫਾਜ਼ ਜਿਹੜੇ ਨੇ ਨਾ ਉਹਦੀ ਕਲੀਅਰ ਕਰਵਾ ਰਿਹਾ, ਉਹਦੀ ਪ੍ਰੋਨਾਂਸੀਏਸ਼ਨ ਜਿਹੜੀ। ਜੀ ਭਾਬੀ ਜਿਹੜੀ ਹੈ ਘਰ ਇਹ ਲੰਮੇ ਪਿਆ ਹੋਇਆ ਤਾਂ ਭਾਬੀ ਨੇ ਮੁੰਡੇ ਨੂੰ ਕਿਹਾ ਨਹੀਂ ਮੁੰਡਾ ਚਲਾ ਗਿਆ, ਪੁੱਛ ਕੇ ਨਿਕਲ ਗਿਆ। ਨਹੀਂ। ਉਹ ਅੱਗੋਂ ਕੁਝ ਜਵਾਬ ਦਿੱਤਾ। ਇਹਦਾ ਉਹ ਪੜ ਪਰ ਤੇ ਉਹਦੇ ਹੋਰ ਉਹਨਾਂ ਨੂੰ ਸਮਝ ਆ ਕਿ ਮੇਰੀ ਆ ਨਹੀਂ ਆਉਂਦੀ। ਜੋ ਕਿਹਾ ਸੀ ਮੈਨੂੰ ਯਾਦ ਉਹ ਵੀ ਸਮਝ ਆ ਕਿ ਸਾਡੀ ਆ ਨਹੀਂ ਆਉਂਦੀ। ਜੇ ਕੰਮ ਕਰਨਾ ਨਾ ਮਿੱਠੇ ਉਹਦਾ ਸਟਾਈਲ ਆ, ਉਹਨੂੰ ਤੁਸੀਂ ਉਹ ਨਹੀਂ ਯਾਰ, ਉਹਦਾ ਸਟਾਈਲ ਜੋ ਯਾਰ ਵੀ ਆ style ਆ। ਅਗਲੇ ਨੂੰ ਵੀ ਤਾਂ ਸਮਝ ਆਵੇ। ਆਹੋ ਸਲੋ ਬੋਲੇ। ਮੈਨੂੰ ਕਿਹਾ ਨਾ ਹੈ ਨਹੀਂ ਮੈਂ ਕੀ ਕਿਹਾ ਸਰ? ਭਾਜੀ ਐਡੀ ਵੱਡੀ ਲੈਚੀ ਹੁੰਦੀ ਗੱਲ ਸੁਣੀ। ਅੱਛਾ ਚੱਲ ਯਾਰ ਨਾ ਕੋਈ ਕਬਰ ਤੇ ਪੁੱਛ। ਯਾਰ ਇੱਕ ਮਿੰਟ ਯਾਰ। ਭਾਜੀ ਉਹਨਾਂ ਦੇ ਮੁਤਲਕ ਗੱਲ ਕਰ ਰਹੇ ਹੋ, ਕਬਰਾਂ ਤੇ ਕੋਸ਼ਿਸ਼ ਕਰਨ ਵਾਲੇ ਦੇ ਬਾਰੇ। ਛੱਤ ਤੇ ਚੈਪ ਲਾਇਆ ਹੁੰਦਾ ਚੱਕਰ। ਅੱਛਾ ਅੱਛਾ ਯਾਰ ਅੱਛਾ ਮੈਨੂੰ ਕਿਹਾ, ਮੈਂ ਬੰਦੇ ਨੂੰ ਯਾਰ ਕਿਹਾ ਮੈਂ ਤੈਨੂੰ ਮਿੱਠੇ ਮੈਂ ਪੁੱਛਣ ਲਿਆ ਮੈਂ ਭਾਜੀ ਮੈਂ ਹੁਣ ਤੁਹਾਨੂੰ ਦੱਸ ਦਿੱਤਾ ਯਾਰ, ਮੈਂ ਤਾਂ ਜੋ ਕੋ ਤਾਂ ਬੇੜਾ ਕਰੇ ਕੀ ਕਰਤਾ ਕਿਤੇ ਅਲਟਰਾਸਾਊਂਡ ਹੀ ਕਰਨ ਲੱਗ ਗਿਆ ਯਾਰ। ਜੋ ਤਾਂ ਖੋਲ ਕੇ ਰੱਖਤੀ ਆ, ਜੇ ਕੋਈ ਪਤਾ ਲੱਗ ਗਿਆ ਵੀ ਇਹਦੇ ਕਿੰਨੇ ਪਾਰਟ ਬਚੂਗੇ ਤੇ ਸਾਰ ਛਾ ਆਉਂਦੇ ਐਪੀਸੋਡ ਵਾਈਜ਼। ਭਾਬੀ ਸੁੱਤੀ ਸੀ ਕਿ ਉਹ ਸੁੱਤਾ? ਭਾਬੀ ਨਹੀਂ ਸੁੱਤੀ ਯਾਰ, ਭਾਬੀ ਰਾਤ ਲਾ ਕੇ ਆਈ ਆ ਵੀ ਭਾਬੀ ਚੁੱਟੀ ਜੀ ਵੀ ਮੈਂ ਕਿਹੜਾ ਵੀ ਮੈਂ ਕਿ ਅੱਛਾ ਤੂੰ ਨਾ ਕੋਸ਼ਿਸ਼ ਕਰਕੇ ਨਕਲ ਨਾ ਲਾਇਆ ਤੇਰੇ ਕੋਲ ਕਾਲ ਨਹੀਂ ਕਰਦੇ। ਉਹ ਯਾਰ ਉਹ ਕੌਣ ਕਰਦਾ ਹੁੰਦਾ ਸੀਗਾ? ਉਸਤਾਦ ਜੀ ਇਹ ਕੌਣ ਕਰਦਾ ਹੁੰਦਾ ਸੀਗਾ? ਉਸਤਾਦ ਜੀ ਦੱਸਿਓ ਕੀ ਲਿਆ?
ਅੱਛਾ ਮਿੱਠਾ ਜੀ ਗੱਲ ਏ, ਚਲੋ ਖੈਰ ਉਹ ਉਹਦਾ ਹੀ ਬੇੜਾ ਕਰ ਕਰਦਾ ਯਾਰ, ਜੁਗਤ ਕਿਨੇ ਪੋਰਸ਼ਨ ਕਰਦੀ ਯਾਰ, ਵੀ ਇੱਕ ਜੁਗਤ ਫਲੋ ਚ ਹੋ ਗਈ ਬਸ ਠੀਕ ਹੈ ਉਹ ਯਾਰ। ਯਾਰ ਮੇਰੇ ਕੋਲ ਜੁਗਤ ਨੂੰ ਸਮਝ ਆਉਣ ਦੀ, ਉਹ ਭਾਈ ਦਾ ਵੀ ਆ ਗਿਆ ਵੀ ਬਰੋਬਰ ਪਤਾ ਕੀ ਕਹੇ, ਸਾਨੂੰ ਸਮਝ ਨਹੀਂ ਆਇਆ ਸੀ, ਫੇਰ ਲਾਪੜ ਦਿੱਤਾ ਵਾ। ਤੂੰ ਵੱਡਾ ਹੌਸਲਾ ਕਰ ਯਾਰ, ਤੂੰ ਵੱਡੇ ਮੰਚ ਤੋਂ ਆਇਆ ਵਾ, ਓਏ ਯਾਰ ਅੱਲਾ ਇਹ ਸਾਰਾ ਕੁਝ ਤੈਨੂੰ ਬੜਾ ਕੁਝ ਨਜ਼ਰ ਆਉਣਾ ਵਾ ਹਲੇ। ਯਾਰ ਉਹ ਆ ਗਿਆ ਜਿਹੜੀ ਉਹਨਾਂ ਨੇ ਚੀਨੀ ਪੜ ਕੇ ਦਮ ਕਰਾ ਕੇ ਇਹਨੂੰ ਕੱਢਿਆ, ਉਹ ਦੇਖ ਪਿੱਛੇ ਕੀ ਸਟਰਗਲ। ਯਾਰ ਇੱਕ ਮਿੰਟ, ਤੁਸੀਂ ਗੱਲ 2.5 ਲੱਖ ਦਾ ਛੁਹਾਰਾ ਹੁੰਦਾ, ਮੈਂ ਕਿਹਾ ਵੈਸੇ ਗੱਲ ਵੀ ਨਹੀਂ ਤੁਸੀਂ ਕਰਨ ਦੇ ਵੀ ਉਹਨੂੰ ਤੁਸੀਂ ਗੱਲ ਕਰਨ ਦੇ ਕਿ ਉਹ ਬੇਗਮ ਉਹਨਾਂ ਦੀ ਉਹ ਸੁੱਤੀ। ਇੱਕ ਵਾਅਦਾ ਜਦੋਂ ਅਸੀਂ ਗੱਲ ਕਿਸੇ ਤੱਕ ਪਹੁੰਚਾਣੀ ਆ ਉਹਦੀ ਸਮਝ ਆਣੀ ਚਾਹੀਦੀ। ਦੇਖੋ ਸਹੀ ਫਰੀਦ ਭਾਈ ਟੈਂਕ ਤੇ ਵਿਲਿੰਗ ਕੀਤੀ ਹੁੰਦੀ ਆ। ਗੱਲ ਸੁਣੋ, ਤੁਹਾਡੇ ਨਾਲ ਬਹੁਤ ਬਦਤਮੀਜ਼ੀ ਕਰ ਰਹੇ ਆ ਤੇ ਨਹੀਂ ਇਹਨੇ ਨਾਲ ਭਾਜੀ ਜੌਨ ਸੀਨਾ ਗੁਜਰ ਹੁੰਦਾ ਯਾਰ ਜੋਨ ਸੀ। ਯਾਰ ਇੱਕ ਵੈਸੇ ਮੈਂ ਗੱਲ ਕਰਨ ਡਿਆ ਕਿ ਜਦੋਂ ਇਹਦੀ ਸਪੀਡ ਇੰਨੀ ਹੁੰਦੀ ਨਾ, ਉਹਦੇ ਚ ਤੋਪ ਤੇ ਬੱਚੇ ਸਕੂਲੇ ਛੱਡ ਕੇ ਆਇਆ ਹੁੰਦਾ। ਮੈਂ ਇਹ ਕਹਿੰਦਾ ਕਿ ਪਤਾ ਨਹੀਂ ਲੱਗਦਾ, ਸਹੀ ਗੱਲ। ਠੀਕ ਹੈ ਨਾ, ਉਹ ਵਾਜ਼ਿਆ ਨਹੀਂ ਹੁੰਦੀ ਹੈ ਕਿ ਲੋਕ ਕਹਿੰਦੇ ਨੇ ਯਾਰ ਮਿੱਠਾ ਸਪੀਡ 'ਚ ਗੱਲ ਕਰਦਾ। ਆਸਤਾ ਗੱਲ ਕਰਿਆ ਕਰ, ਰੂਗਿਨ ਕਰਕੇ ਕਾਕਾ ਹਸਾਇਆ ਹੁੰਦਾ ਆਸਤਾ। ਇਹਨੂੰ 700 ਵਾਰੀ ਯਾਰ ਮਤਲਬ ਮੈਂ ਕਿਆ ਵਾ ਦੱਸਦਾ ਵਾਂ, ਮੇਰੇ ਮੇਜਰ ਦਾ ਪ੍ਰੋਬਲਮ ਉਹ ਚੱਲ ਯਾਰ ਕਰਕੇ ਹੱਥ ਹੀ ਖੜਾਇਆ ਹੁੰਦਾ ਤੂੰ ਆਰਾਮ ਨਾਲ ਗੱਲ ਕਰਿਆ ਭਾਈ ਨਾ ਸਹੀ ਕਹਿ ਰਹੇ, ਪਰਵੇਜ਼ ਕੱਟ ਕੇ ਲੱਤ ਘੁਮਾਈ ਹੁੰਦੀ ਅਵੇ ਨਾ ਪ੍ਰਵੇ ਕਰ ਕਰ ਯਾਰ ਤੈਨੂੰ ਸਮਝ ਆਉਣੀ, ਭਾਈ ਨੇ ਕੋਈ ਰੈਕਟ ਦਿੱਤਾ ਵਾ, ਇਹਦਾ ਮਤਲਬ ਗੁੱਸਾ ਕਰਦੇ ਜੁਗਤ ਤੇ। ਯਾਰ ਏਦਾਂ ਹੋਲੀ ਦੀ ਜੁਗਤ ਕਰਿਆ ਕਰਕੇ ਬਾਂਹ ਘੁਮਾ ਕੇ ਬੁਰਕੀ ਪਾਈ ਹੁੰਦੀ ਹੈ ਏਦਾਂ ਹੋਲੀ। ਮੈਂ ਪ੍ਰਵੇਸ਼ ਕੜ 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 ਐ ਤੂੰ ਪ੍ਰਵੇਸ਼ ਕੜ 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 ਇਹਨਾਂ ਪ੍ਰਵੇਸ਼ ਦਾ ਪਤਾ ਲੱਗਾ ਵਾ। ਜੇ ਤੂੰ ਇਹੋ ਹੀ ਵਾਜ਼ਿਆ ਗੱਲ ਕਰੇ, ਜਿੰਨੇ ਹੱਸਣਾ ਵਾ ਉਹ ਵੀ ਹੱਸੇ। ਇਹਦੀ ਜੁਗਤ ਪਤਾ ਲੋਕ ਤੇਰੀ ਜੋ ਤੂੰ ਜੁਗਤ ਕੀਤੀ ਨਾ ਇਹ ਹਾਸਾ ਨਾ, ਇਹ ਜਦੋਂ ਜੁਗਤ ਕਰਦਾ ਲੋਕ ਹੱਸਦੇ ਐ ਗਰਗਾ ਜੁਗਤ ਤੇ ਲੋਕ ਹੱਸਦੇ ਵੀ ਸਪੀਡ ਨਾਲ। ਤਾਂ ਫੈਸਲ ਭਾਈ ਦੀ ਜੁਗਤ ਭਲਾ ਕਿਦਾਂ ਸੀ ਇਹ ਲੱਗਾ ਯਾਰ ਹੱਸਦੇ ਨਹੀਂ। ਨਾ ਯਾਰ ਉਹ ਵੱਡੇ ਆ ਯਾਰ ਨਹੀਂ ਆਇਆ ਭਾਈ, ਐਸਾ ਜਾਓ ਭਾਗ ਵੀ ਤਾਂ ਲੱਗੇ ਆ ਨਾ। ਕਿਤੇ ਭਾਗ ਵੀ ਤੇ ਲੱਗੀ। ਨਹੀਂ ਨਹੀਂ ਮਾਸ਼ਾਅੱਲਾ। ਅੱਛਾ ਯਾਰ ਤੁਸੀਂ ਕੋਈ ਗੱਲ ਸੁਣਾਓ, ਕੋਈ ਵਾਕਿਆ ਸੁਣਾਓ। ਮੈਂ ਵਾਕਿਆ ਦੀ ਨਹੀਂ ਗੱਲ ਮੈਂ ਤੁਹਾਨੂੰ ਦੱਸਣ ਲੱਗਾ ਸੀ ਕਿ ਇੱਕ ਸ਼ਾਦੀ ਦਾ ਵਾਕਿਆ ਹੋਇਆ ਵਾ ਔਰ ਇਹ ਓਰੀਜਨਲ ਵਾਕਿਆ ਵਾ। ਭਾਗ ਤੇ ਪਰਦਾ ਰੱਖ ਇਹਦਾ ਵੀ ਹੋਇਆ। ਯਾਰਾ ਯਾਰ ਉਹ ਕੋਈ ਹੋਰ ਗੱਲ ਕਰਨ ਲੱਗੇ, ਬੜਾ ਜਿੰਨ ਦੇ ਥੱਪੜ ਰਕਾ ਮੂੰਹ ਤੁਹਾਡਾ ਗੱਲ ਸੁਣ। ਮੈਂ ਉਹ ਗੱਲ ਕਰਨ ਡਿਆ ਵਾਂ ਕਿ ਇੱਕ ਸ਼ਾਦੀ ਹੋਈ ਆ ਤੇ ਉਸ ਸ਼ਾਦੀ ਦੇ ਵਿੱਚ 에ਅਰ ਕੂਲਰ ਦੇ ਅੱਗੇ ਬਹਿਣ ਤੋਂ ਨਾ ਪ੍ਰਾਹੁਣਿਆਂ ਨੇ ਨਾ ਉਹ ਲੜਾਈ ਕਰ ਲਈ ਆ ਕੁੜੀ ਵਾਲੇ ਨਾਲ। ਐਵੇਂ ਪਿਛਲੇ ਦਿਨ ਦੀ ਗੱਲ ਆ, ਸੋਣ ਭਾਦੋ ਦੀ। ਨਹੀਂ 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 ਐਸੇ ਹੀ ਗਰਮੀਆਂ ਦੀ ਗੱਲ ਆ, ਜੰਜ ਆਈ ਸੀ। ਅੱਛਾ। 에ਅਰ ਕੂਲਰ ਦੇ ਅੱਗੇ ਪ੍ਰਾਹੁਣੇ ਬਹਿ ਗਏ ਨੇ ਤੇ ਉਹਨਾਂ ਨੇ ਕਿਹਾ ਜੀ 에ਅਰ ਕੂਲਰ ਦੇ ਅੱਗੇ ਸਾਡੇ ਆਪਣੇ ਜੀਆਂ ਨੇ ਵੀ ਬਹਿਣਾ, ਇੱਥੋਂ ਥੋੜਾ ਸਾਈਡ ਤੇ ਹੋਵੋ। ਉਹਨਾਂ ਕਿਹਾ ਜੀ ਅਸੀਂ ਫਿਰ ਕਦ ਤੋਂ ਆਏ ਤੇ ਇੱਥੋਂ ਚਿੱਤਰੋ ਚਿੱਤਰੀ ਹੋਏ ਨੇ ਤੇ ਉਹਨਾਂ ਨੇ ਈਵਨ ਇਹ ਰੌਲਾ ਇੰਨਾ ਵੱਧ ਗਿਆ ਵੀ ਉਹਨਾਂ ਨੇ ਜਨਾਬ ਕੁੜੀਆਂ ਨੇ ਕਿਹਾ ਵੀ ਅਸੀਂ ਕੁੜੀ ਨਹੀਂ ਟੋਰਨੀ, ਜਾਓ ਦੌੜ ਜਾਓ ਇੱਥੋਂ। ਹਾਂਜੀ ਇੰਡੀਆ ਉੱਤਰ ਪ੍ਰਦੇਸ਼ ਦਾ ਵਾਕਿਆ ਹੈ। ਉੱਤਰ ਪ੍ਰਦੇਸ਼ ਹਾਂਜੀ ਉਹਨਾਂ ਨੇ ਬੜੇ ਲਿੱਤਰ ਪ੍ਰਦੇਸ਼ ਚਲਾਏ ਉੱਥੇ। ਉੱਤਰ ਪ੍ਰਦੇਸ਼ ਕਿਹਨੂੰ ਇਹਦੇ ਪਤਾ? ਉਹ ਜਿਹੜਾ ਉਤਰਦਾ ਹੋਵੇ ਥੱਲੇ ਨੂੰ। ਵੱਡੇ ਨੇ, ਵੱਡੇ। ਇੱਕ ਚੜ੍ਹਦਾ ਪ੍ਰਦੇਸ਼ ਆ, ਉਹ ਚੜਦਾ ਪੰਜਾਬ ਤੇ ਲੈਣਾ ਪੰਜਾਬ, ਕਿਤੇ ਚੜਦਾ ਪ੍ਰਦੇਸ਼ ਚ ਇੱਕ ਉੱਤਰ ਨਹੀਂ ਨਹੀਂ ਯੂਪੀ ਉਹੀ ਆ। ਹਾਂਜੀ ਉੱਤਰ ਪ੍ਰਦੇਸ਼, ਇੱਕ ਯੂਕੇ ਵੀ ਆ, ਇੱਕ ਬਿਹਾਰ ਆ। ਉਮਰਕੋਟ ਯੂਕੇ ਯੂਨਾਈਟਿਡ ਪ੍ਰਦੇਸ਼। ਕੀ ਆ? ਉੱਤਰ ਪ੍ਰਦੇਸ਼ ਯੂਪੀ 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 ਦਾ ਵਾਕਿਆ ਵਾ ਕਿ ਜੱਜ ਦੇ ਉੱਤੇ ਜਨਾਬ ਉਹਨਾਂ ਨੇ ਇਹ ਜਿਹੜਾ ਰੌਲਾ ਪਾਇਆ ਤੇ ਫਿਰ ਚਿੰਗੀਆਂ ਥੱਪੜ ਮਾਰੇ ਨੇ ਇੱਕ ਦੂਸਰੇ ਨੂੰ ਨਾ। ਹਾਂਜੀ। ਥਪਾਕ ਤੇ ਉਸ ਤੋਂ ਮਿੱਠੇ ਨੇ ਆਪਣੇ ਭਰਾ ਦੇ ਵਿਆਹ ਤੇ ਸਿਰਫ ਬੁੜੇ ਨੂੰ ਗੁੱਟ ਪਵਾਉਣ ਲਈ ਕੂਲਰ ਆਪਣੇ ਉਹਨੇ ਕਿਹਾ 에ਅਰ ਕੂਲਰ ਅੱਗੇ ਬੈਠੀਏ, ਕਹਿੰਦਾ ਨਹੀਂ ਤੁਸੀਂ ਕਿਸੇ ਹੋਰ ਕੂਲਰ ਨਾਲ ਬੈਠ। ਲੇਕਿਨ ਯਾਰ ਆ ਵੀ ਜ਼ਿਆਦਤੀ ਵਾਲੀ ਗੱਲ ਹੈ ਨਾ ਯਾਰ। ਅਸਲ 'ਚ ਫੈਸਲ ਸਾਹਿਬ ਹੁੰਦਾ ਇਹ ਵਾ ਵੀ ਜਦੋਂ ਵਿਆਹ ਸ਼ਾਦੀਆਂ ਤੇ ਅਕਸਰ ਸਾਡੇ ਜੰਮੇ ਗਫੀਰ ਇਕੱਠੇ ਹੋ ਜਾਂਦੇ ਨੇ ਨਾ, ਆਹੋ ਉਦੋਂ ਗਰਮੀ ਦੇ ਵਿੱਚ ਨਾ ਜਜ਼ਬਾਤ ਵੀ ਗਰਮ ਹੋ ਜਾਂਦੇ, ਬੰਦੇ ਨੂੰ ਗੁੱਸਾ ਬਹੁਤ ਛੇਤੀ ਆਉਂਦਾ, ਠੀਕ ਆ, ਤੇ ਉੱਥੇ ਫਿਰ ਗੱਲ ਬਰਦਾਸ਼ਤ ਹੁੰਦੀ। ਰੀਸਾ ਐਟਮਾਂ ਬਣੀਆਂ ਹੋਣ, ਕੋਈ ਸੁਰੀਲੀਆਂ ਕਸਟਰਡ ਬਣਿਆ ਹੋਵੇ, ਐਟਮਾਂ ਹੋਣ ਨਾਲ ਮਟਨ ਬਣਿਆ ਹੋਵੇ, ਸਹੀ ਗੱਲ। ਹੁਣ ਤਾਂ ਗਰਦਸ਼ ਮਾਰਦਾ ਹੀ ਆ ਉੱਥੇ। ਨਹੀਂ ਕੂਲਰ ਕੀ ਉਹਨਾਂ ਇਲਾਕਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਕੁਝ ਹੈ ਵਾ ਨਿਜ਼ਾਮ, ਤੁਹਾਡਾ ਹੁਣ ਇਲਾਕਾ ਮਿੱਠਾ ਜੀ ਉਹਦਾ ਮਸਲਾ ਵੀ ਚੱਲ ਰਿਹਾ ਨਾ ਕਿ ਉਹ ਲਤੀਕਰ ਇਲਾਕਾ ਹੀ ਨਹੀਂ ਗਿਣਿਆ ਗਿਆ। ਮਿੱਠੇ ਤੇ ਜਾਂਦੇ ਵਿਆਹ ਤੇ ਭਾਈ ਜਾਂਦੇ ਹੀ ਵਿਆਹ ਤੇ ਆਪਣੇ ਵਾਲ ਕੂਲਰ ਪਾ ਲਿਆ ਕਿ ਵੀ ਲੜਾਈ ਹੋਏਗੀ। ਉਹ ਲੜਾਈ ਨਹੀਂ, ਉਹ ਕਹਿੰਦੇ ਉਹ ਚਵਲਾਂ ਨੂੰ ਮੂੰਹ ਹੀ ਲਾਓ। ਨਹੀਂ ਇਹਨਾਂ ਦੇ ਇਲਾਕੇ 'ਚ ਤੇ ਪਾਣੀ ਵਾਲਾ ਕੂਲਰ ਵੀ ਫਿਰਮਾ। ਆਹੋ ਟੂਟੀ ਨੱਪਦਾ ਅਗਲੇ ਵੱਲ ਚੱਲ ਜਾਂਦਾ, ਟੂਟੀ ਨੱਪਦਾ। ਆਹੋ ਨਹੀਂ ਭਾਰ ਫੈਸ਼ਨ ਨੇ ਵੀ ਜਾਂਦੇ ਕੂਲਰ ਆਪਣੇ ਨਾਲ ਕਰ ਲਿਆ ਤੇ ਸਾਰੇ ਪਰਦਾ ਕਰੇ, ਢਿੱਡ ਤੋਂ ਕਪੜਾ ਚੁੱਕਿਆ ਸੀ ਨੇ। ਹਵਾਲ ਦੇਖੋ ਐ ਕਿੰਨੀ ਖੂਬਸੂਰਤ ਗੱਲ ਕੀਤੀ, ਲੇਕਿਨ ਸਮਝ ਨਹੀਂ ਆਈ। ਉਹ ਯਾਰ ਉਹਨੇ ਪੂਰਾ ਬੀੜ ਦਿਖਾਤਾ, ਹਾਸਾ ਕੀਤਾ ਨਹੀਂ ਉਹਨੇ। ਹਾਸੇ ਫੇਸ ਸਪੀਡ ਨਹੀਂ ਤੇਜ਼ ਸੀ ਫਰੀਦ ਭਾਈ ਗੱਲ। ਨਹੀਂ ਕਮੀਜ਼ ਜਦੋਂ ਚੁੱਕਣੀ ਹੈ ਨਾ ਉੱਥੋਂ ਨਹੀਂ ਸਮਝ ਲੱਗੀ।
ਆਈ ਨੋ ਐਂਡ ਸੀਗਾ ਬਸ ਬਿਲਕੁਲ ਸਹੀ ਹੋ ਕੇ ਤੂੰ ਯਾਰ ਸਾਡੀ ਟੁਕਟਾਂ ਸਹੀ ਕਰਾ ਯਾਰ ਮੇਰਾ ਭਾਈ ਕੰਮ ਕਰ। ਜੁਗਤ ਮੈਂ ਚਾਹੁੰਦਾ ਵਾਂ ਕਿ ਦੇਖੋ ਜਦੋਂ ਤੁਸੀਂ ਉਹ ਆਖਰ ਲੋਕ ਪੈਸੇ ਖਰਚ ਕਰਕੇ ਤੁਹਾਨੂੰ ਵੇਖਦੇ ਨੇ ਮਿੱਠਾ ਜੀ। ਉਹ ਕਿਹੜਾ ਪੈਸਾ ਖਰਚ ਕਿਹੜੀਆਂ ਕਾਪੀਆਂ ਵੱਜਣ ਡੀਆਂ ਚਾਰ ਕੁ ਬੰਦੇ ਦਾ ਆਫਤਾਬ ਸਾਹਿਬ ਨਾਲ ਬਣ ਦੇਖੋ ਫਰੀਚੇ ਬਾਤ ਨਾ ਜੇ ਕੱਟ ਹੋ ਜਾਏ ਲੈ ਚਾਰ ਕੇ ਬੰਦੇ ਆ। ਉਹ ਤੂੰ ਉੱਥੇ ਸਿੱਖ ਕੇ ਆਉਂ ਸਾਡੇ ਤੇ ਅਪਲਾਈ ਕਰਨ ਡਿਆ ਵਾ ਯਾਰ ਅਪਲਾਈ ਕੀ ਕਰਨਾ ਉਹ ਯਾਰ ਛੱਡ ਦੇ ਤੂੰ ਬਸ ਠੀਕ ਆ ਓਏ ਆਪਣਾ ਪਿਆ ਤੇ ਗਿਆ ਹੀ ਹੈ ਤੇ ਉਹ ਸਾਰੇ ਕਹਿਣ ਲੱਗੇ ਓਏ ਤੇ ਲਕੂਨਰ ਕਰ ਦੋ ਕੰਮ ਖਰਾਬ ਹੋ ਜਾਣਾ ਤੇ ਬੱਕਾ ਮਾਰੇਗਾ। ਨਹੀਂ ਇਹਨੇ ਭਾਈ ਫੈਸਲਾ ਨੂੰ ਕੀਤਾ ਸਿਆਣਾ ਕਿ ਲੈ ਆਪਾਂ ਤੇਰਾ ਨੂੰ ਕਰ ਦਿੰਦਾ ਪਰ ਕਹਿੰਦਾ ਉਹ ਤਾਂ ਮੈਂ ਵਾਲਾ ਕੀਤਾ ਤੇਰਾ ਕਰਕੇ ਯਾਰ ਸਾਰੀ ਦੇਖੋ ਐਵੇਂ ਗੱਲ ਦੇਖੋ ਗੱਲ ਕੀਤੀ ਉਹਨੇ ਸੱਚੀ ਮੁੱਚੀ ਨਹੀਂ ਸਮਝ ਲੱਗੀ ਬਹੁਤ ਤੇਜ਼ ਬੋਲਿਆ ਬੇਟੇ। ਮੈਂ ਕਿਹਾ ਦੇਖੋ ਨਾ ਤਾਂ ਪੁੱਛ ਲੈ ਤੁਸੀਂ ਕਹਿ ਤਾਂ ਤੁਹਾਡੇ ਯਕੀਨ ਆ ਮੈਂ ਤਾਂ ਨਹੀਂ ਇਹਨਾਂ ਦਾ ਤੁਸੀਂ ਯਕੀਨ ਲਿਆਂਦਾ ਵਾ ਬੋਲੋ ਤਾਂ ਲਪੇਟੋ ਨਾ ਕੈਸਾ ਵਾ ਬੋਲੋ ਜੁਗਤ ਆਈ ਸੀ ਉਹ। ਅੱਛਾ ਲਫ਼ਜ਼ ਨੇ ਸਿੱਧੇ ਬਦਲੇ। ਕੋਸ਼ਿਸ਼ ਦੋ ਕਰ ਤਿੰਨ ਗੱਲਾਂ ਕਰੇਗਾ ਦੋ ਤਿੰਨ ਗੱਲਾਂ ਕਰੇਗਾ ਬੋਲ ਪਾਏ ਅੱਖਾਂ ਦੇ ਖੋਲੋ ਕਿਆ ਜੋੜ ਡਿਆ ਮੈਂ ਲਓ ਜੀ ਉਹਨੇ ਕਰਨਾ ਹੁਣ ਲਓ ਖੁਦਾ ਦੀ ਕਸਮ ਗੱਲਾਂ ਬਿਹਤਰ ਵਾ ਆਂਗਾ ਨਾਲ ਨਾਲ ਨਹੀਂ। ਨਾ ਜੋ ਪੁਰਾਣਾ ਫਿਰ ਸਭ ਤੋਂ ਅੱਛੀ ਗੱਲ ਆ ਤੁਹਾਡੇ ਨੂੰ ਗਲੋ ਇਹ ਅੰਕਲ ਬਾਦਸ਼ਾਹ ਯਾਰ ਕੀ ਕਿਹਾ ਉਹਨੇ ਚੁੱਪ ਰਹਿਣਾ ਸਭ। ਅਗਰ ਚੁੱਪ ਰਹਿਣਾ ਸਭ ਤੋਂ ਅੱਛੀ ਗੱਲ ਆ ਹਾਂਜੀ चुप में निजात है क्या कहते मुफलसी है कि अपनों की बज़्म में चुगली निकाल दे तो बस खामोशी रह जाए। ओ ਚੁੱਪ ਰਹਿਣਾ ਵੀ ਕਿਸੇ ਗੱਲ ਦੇ ਵਿੱਚ ਨਾ ਉਹ ਹਾਫੀ ਦਾ ਇੱਕ ਬੜਾ ਅੱਛਾ ਸ਼ੇਰ ਹੈ ਉਹ ਤੇਰਾ ਚੁੱਪ ਰਹਿਣਾ ਮੇਰੇ ਜ਼ਿਹਨ में क्या बैठ गया इतनी आवाजें तुझे दी कि गला बैठ गया। ਓਏ ਹੋਏ ਹੋਏ ਕਿਆ बज़्म में जाना में नशिस्तें नहीं होती मखसूस इस पे क्या लड़ना कि वो मेरी जगह ਭਲਾ ਮੇਰੀ ਹਾਏ 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 हाय हाय आओ गालिब उनको बुला के लाते हैं किना किन्ना मेरा दोस्त है भाजी ਉਹਦੀ ਗੱਲ ਕਰ ਰਿਹਾ ਤੂੰ ਹੱਥੀ ਪੈ ਕੇ ਗਾਲਮ ਨੂੰ ਚਲ ਜਾਓ ਸੇ ਕੱਲ ਸੇ ਜਾਓ तेरा यार होना जवा नहीं होना ਸ਼ੇਰ ਗਾਲਬ ਦਾ ਵਾ ਮੇਰਾ ਯਾਰ ਚਵਲਾ ਸ਼ੇਰ ਗਾਲਬ ਦਾ ਦੇਖੋ ਤੇ ਵਿੱਚ ਗਾਲਬ ਵੀ ਕਿਆ चलो नहीं, ये यार, शेर भी आसान तू इतनी स्पीड उसको क्या ना ਇਹ ਦੇਖ ਨਾ ਇੱਕ ਸ਼ੇਰ ਦੀ ਬਿਲਕੁਲ ਮਕਸਦ ਹੀ ਮਰ ਗਿਆ ਸ਼ੇਰ ਕਹਿ ਰਹੇ ਸੀ ਤੁਸੀਂ ਬਸ ਉਹ ਹਲੇ ਗਿਆ ਸਾਗਰ ਉਹ ਆ ਗਾਲਬ ਸਾਹਿਬ ਗਏ ਆਉਂਦੇ ਫਿਰ ਕਰਦੇ ਕੈਚਅਪ ਲੈਣ ਗਿਆ ਆਹੋ ਹਾਏ ਹਾਏ आओ उन्हें जाओ गालिब उनको बुला के लाते हैं ਕਿ जाओ गालिब उनको बुला के लाते हैं ਕਿੰਦੀ ਗੱਲ ਕਰਨ ਡਿਆ ਕੋਈ ਬੰਦਾ ਸਾਲਾ ਬੌਤਰ ਗਾਲਬ ਦਾ ਖੜਾ ਉਹ ਲੈਣ ਦਾ ਗਾਲਬ ਦਾ ਸਾਲਾ ਵੀ ਸ਼ੇਰ ਅਮਦ ਲੈਣਾ ਪੜ ਗਿਆ ਵਾ ਉਹਨੇ ਕਿਹੜਾ ਕਿ ਬੰਦਾ ਬਣਾਇਆ ਸੀ ਵੀ ਆਹ ਤੂੰ ਕਿਹਾ ਵੀ ਗਾਲਬ ਕਹਿੰਦਾ ਵੀ ਆਓ ਗਾਲਬ ਉਹਨਾਂ ਨੂੰ ਸੱਦ ਕੇ ਲਿਆਉਣੇ ਮੇਰੇ ਕੋ ਕਸਮ ਲੈ ਲਾ ਗਾਲਬ ਦੀ ਨਹੀਂ ਗੱਲ ਮੇਰੇ ਕੋ ਕੀਤੀ ਕਸਮ ਲੈ ਲਾ 5-6 ਜਗ੍ਹਾ ਤੋਂ ਤੇਰਾ ਸ਼ੇਰ ਸੈੱਟ ਹੋਣ ਵਾਲਾ ਸੀ ਅਸੀਂ ਕਰਾਇਆ ਅੱਜ ਤਾਂ ਬੜਿਆ ਹਾਂ ਉਹ ਮੈਨੂੰ ਪਤਾ ਮੈਂ ਮੇਰਾ ਮੇਰਾ ਸੀ ਕਰਦਾ ਦੁਬਾਰਾ ਕਹੀ उन्हें ये कहते ਹਾਂ क्या कहते ਕਿਆ ਕੋ ਕਹਦੇ ਵਜਾ ਐਦਾਂ ਲੱਗੇ ਨਾ ਉਹਦਾ ਨਾਲ ਆਹੋ ਯਾਰ ਕਿ ਗੱਲ ਦੀ ਆਪਣੀ ਮਰਜ਼ੀ क्या कहते मुफलसी है कि अपनों की बज़्म में चुगली निकाल दें तो बस फकत खामोशी रहे वो तो कॉल क्या ਦੀ ਜਗ੍ਹਾ ਇਹ ਲਾਉਣਾ ਇਹ ਕਹਤੇ ये क्या क्या गलत बात शुरू तो गलत हाफिजा वा नहीं। कहती बिठा कहने गलत तलाफी दा हाफिज तलाफी हाँ अच्छा वैसे यार तुम- गालिब ਦਾ ਸ਼ੇਰ ਤੁਸੀਂ ਕਹਿ ਰਹੇ ਜਾਓ ਕਹਿ ਦੋ ਗਾਲਿਬ ਨੂੰ ਕੀ गालिब साहब एक सदी ਦਾ ਨਾਮ ਹਾਫਿਜ਼ ਸਾਹਿਬ ਤੇ ਕੱਲ ਆਉਂਦਾ ਹੈ ਨਹੀਂ ਨਹੀਂ ਖਾਸ ਵੱਡਾ ਭਾਈ ਤਹਿਜ਼ੀਬ ਆਪਾਂ ਮੇਰੇ ਵੱਡੇ ਭਾਈ ਆ ਮੈਂ ਅਦਬ ਕਰਦਾ ਇhtਰਾਮ ਕਰਦਾ ਮੈਨੂੰ ਮੁਹੱਬਤ ਕਰਦੇ ਆ ਤੁਸੀਂ ਤਾਂ ਬਿਲਕੁਲ ਕਤਲੋਗਾਰ ਤੇ ਉਤਰੋ ਨਹੀਂ ਯਾਰ ਆਹ ਯਾਰ ਵੀ ਹੁਣ ਅਗਲਾ ਬੰਦਾ ਜਿੱਥੇ ਲੱਗੇ ਸਾਡੇ ਚੱਡਾ ਮਾਰ ਦੇਵੇ ਯਾਰ ਪੈਨਸਲ ਨਹੀਂ ਤੂੰ ਮਾੜੀ ਗੱਲ ਕੀਤੀ ਆ ਬੈਠੇ ਉਹਦੇ ਬਾਰੇ ਮਾਰੀ ਤਾਂ ਕਿਹਾ ਹੀ ਕੁਛ ਨਹੀਂ ਹਾਫੀ ਤੋਂ ਵੀ ਵਿਕਿਆ ਪਾ ਦੇਣਾ ਆਉਂਦਾ ਸਭ ਤੈਨੂੰ ਜਿੱਤੇ ਮਿਲ ਨਹੀਂ ਆਫਤਾਬ ਸਾਹਿਬ ਆ ਇਹਨੂੰ ਮਿੱਠੇ ਨੂੰ ਵੇਖ ਕੇ ਨਾ ਹਾਫੀ ਨੇ ਕਹਿਣਾ ਮਿੱਠਾ ਜਾਂਦਾ ਪਿਆ ਹੈਗਾ ਥੋੜੀ ਉੱਤੋਂ ਦੇ ਨਿਗਾਹ ਤੇ ਗੱਡੀ ਅੱਲਾ ਦਾ ਜਾਣਦਾ ਥੋੜੀ ਜਿਹੀ ਨੁੱਕਰ ਮਾਰ ਕੇ ਜਾ ਮੈਂ ਸ਼ਾਇਰੀ ਸੁਣਦਾ ਹੀ ਸਿਰਫ ਹਾਫਿਜ਼ ਸਾਹਿਬ ਦੀ ਹਾਏ ਹਾਏ ਅੱਜ ਮੈਂ ਬਚਪਨ ਤੋਂ ਮੇਰਾ ਜਨਮ ਨੇ ਕੋਈ ਖਾਬ ਸੀ ਯਾਰ ਮੈਂ ਕਿਤੇ ਨਾ ਕਿਤੇ ਆਫਤਾਬ ਸਾਹਿਬ ਨੂੰ ਮਿਲਾਂ ਮੈਂ ਕਾਮੇਡੀ ਸ਼ੁਰੂ ਉਹਨਾਂ ਨੂੰ ਵੇਖ ਕੇ ਕੀਤੀ ਆਪ ਤਾਂ ਸਾਫ ਬਾਤ ਹਾਂ ਸ਼ਰਾਇ ਲਾਣਾ ਕੱਟੀ ਰ ਲਾਉਣੀਆਂ ਵਾ ਪਹਿਲੇ ਰਾਦੀ ਕੋਲ ਹਾਈ ਲੈਣ ਨਹੀਂ ਹਾਫੀ ਨਹੀਂ ਹਾਫਿਜ਼ ਸਾਹਿਬ ਦਾ ਸਟਾਈਲ ਹੈ ਨਾ ਯਾਰ ਕੀ ਪੋਲਾਈਟ ਸਟਾਈਲ ਹੈ ਯਾਰ ਹੋ ਗਿਆ ਨਾ ਜਾਨ ਵੀ ਗਾਲਬ ਸਾਹਿਬ ਕੱਖ ਨਹੀਂ ਇਹਨੂੰ ਉਹੀ ਗੱਲ ਯਾਦ ਆ ਗਈ ਕਿ ਅਸੀਂ ਹਰ ਰੂਪ 'ਚ ਮਿਲਾਂਗੇ क्या ਨਹੀਂ ਹਾਫਿਜ਼ ਸ਼ੇਰ ਕ੍ਰਿਕਟ ਵੀ ਲੇਟ ਰੰਗ ਬਦਲਦਾ ਵਾ ਮੈਨੂੰ ਹਾਫਿਜ਼ ਸਾਹਿਬ ਦਾ ਸ਼ੇਰ ਬਹੁਤ ਪਸੰਦ ਸੀਗਾ ਮੈਂ ਕਿਤਾਬ ਸੀ ਉਹ ਜਿਹੜਾ ਲਾਨਤ ਹੋਇਆ ਸੀ ਸ਼ਖਸ 'ਤੇ ਹੈ ਨਹੀਂ ਉਹ ਸੀਗਾ वो शेर नहीं है तो जज्बात नहीं ना ਯਾਰ ਇਹਨੇ ਤੁਸੀਂ ਪਰਸੋਂ ਵੀ ਕਿਹਾ ਮੈਂ ਕਸਮੇ ਉਹਨੂੰ ਰੋਕਿਆ ਵੀ ਮੈਂ ਕਿਹਾ ਫੈਸਲ ਸਾਹਿਬ ਦੀ ਗੱਲ ਆ
चल ठीक है। नहीं वो हाफिज साहब का मुझे बड़ा अच्छा शेर लगा। लोग कहते हैं हाफिज को खुदा याद नहीं, बड़ा पसंद लगा हाफिज साहब का जो शेर लोग कहते हैं मीठे को शेर याद नहीं। ਅਕਲ ਦੇ ਦੱਤਿਆ ਇਹ ਓਏ ਹਾਫਿਜ਼ ਸਾਹਿਬ ਬਗੈਰਤ ਇਨਸਾਨ ਇਹੋ ਜਿਹੇ ਤੈਨੂੰ ਪਤਾ ਵਾ ਵੱਡੇ ਸ਼ੇਰ ਹੈਗੇ ਨੇ, ਲਾਮਾ ਸਾਹਿਬ ਦਾ ਸ਼ੇਰ ਹੈ। ਓ ਯਾਰ ਜਬੂਸਿਆ ਤੇ ਇਹ ਉਹਦਾ ਵਾਲਾ ਹੈ ਤੰਦੂਰੀ ਸਾਹਿਬ ਦਾ। ਚੌਧਰੀ ਤਾਲਮ ਦਾ, ਉਹਦਾ ਮਿਰਜ਼ਾ ਤਾਲਮ ਦਾ। यार ਉਹਦੇ ਵਿੱਚ ਨਾਮ ਆ ਰਿਹਾ, ਉਹ ਕਹਿ ਰਹੇ ਲੋग कहते हैं सागर को खुदा याद नहीं। ਸਾਗਰ ये मुस्तनफा इंसाफ था। नहीं नहीं, सागर सिद्दीकी साहब है। आओ एक सजदा करे आलम मदहोशी में, लोग कहते हैं कि सागर को खुदा याद नहीं। ਤੇ ਮਨੀਰ ਨਿਆਜ਼ੀ ਸਾਹਿਬ नहीं नहीं, सागर सिद्दीकी साहब, ये किथों पता लगा? वो जो परे बैठे हैं ये ना समझे कि उन पे मरे बैठे। ਹਾਏ 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 लेकिन यार ਇਹ ਕਿਹਦਾ हम तो नहीं उन पे नहीं मरे ये जो बैठे हैं। परे बैठे हैं ये ना समझे कि उन पे मरे बैठे हैं। नहीं 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 ये और शेर से ये जो वो जो परे बैठे हैं, वो जो उनसे भी परे बैठे हैं, हम उन पे मरे बैठे हैं, इस तरह शेर से। ये जो परे बैठे हैं यार, उनसे भी परे बैठे हैं, उनसे भी परे बैठे हैं, उनसे भी परे बैठे हैं। और लाहौरों के तो फैसलाबाद तक ले लगी, बच्चा भेज के बुला लो। वो इतने आ गए, उनसे भी परे बैठे भेजना वा तू 10 रुपए दे के पैगाम दे यार। ਤੁਸੀਂ ਇੰਨਾ ਜੋ ਪਰੇ ਪਰੇ ਕਰਾ ਰਹੇ ਹੋ। हैं। इस शेर के वजह हाफिज साहब ने चेंची बना लेना वा, उनसे भी परे बैठे हैं, उनसे भी परे बैठे हैं। यार नहीं, ये जो परे बैठे हैं ये ना समझे कि उन पे मरे बैठे हैं, हम तो उन पे मरे बैठे हैं जो उनसे भी परे बैठे हैं। ਹਾਂ ਆ ਸੀ ਜਿਹੜੀ ਇਹਨਾਂ ਨੇ ਹੁਣ ਐਂਡ ਤੇ ਬਕਵਾਸ ਕੀਤੀ। ਯਾਰ ਨਹੀਂ ਵੱਡੇ ये ਵੱਡੇ जो की शेर है कि उनसे परे बैठे हैं, उदा बंदा कह ले वो जो एंड पे बैठे हैं। लास्ट वाले ਉਹ ਨਹੀਂ ਲਾਸਟ ਨਹੀਂ, ਅਸਲ ਵਿੱਚ ਸ਼ੇਰ ਦਾ ਜਿਹੜਾ ਫਿਰ ਉਹ ਮਤਲਬ ਤੁਸੀਂ ਇੱਕ ਲਫ਼ਜ਼ਾਂ ਦਾ ਚੁਣਾਵ ਕਰਨਾ, ਇੰਤਖਾਬ ਕਰਨਾ, ਫਿਰ ਰਦੀਫ ਕਾਫੀਏ ਨੂੰ ਬਣਾਉਣਾ, ਇਹ ਫਿਰ ਬੜੀ यार नहीं उस्ताद, ਯਾਰ ਤੁਸੀਂ ਉਹ ਨਹੀਂ ਗਾਲਬ ਉਹਦਾ ਇਹਨਾਂ ਦਾ ਜੌਨ ਏਲੀਆ ਸਾਹਿਬ ਦਾ आप तुम जनाब ये केक ये सब क्या है, तुम मेरा नाम क्यों नहीं लेती। यार एक और शेर सी मैंने बड़ा पसंद, तू नहीं आया। बच्चा भेज दे। देखे प्रीजनर सीधा करेंगे रे यार। यार इन्हों जरा आराम ना कह रहे कि यानी कोई बेबी या कमसिन कोई है तो वो भी अच्छा मैं इतनी तेज किया बच्चा सड़ के बाहर आ गया। बच्चा आग लगी हुई बच्चे को भी इन्हें तो स्लो किया यार, बच्चा नहीं, कितना समझ नहीं। बच्चा भेज दे, वो उन्होंने स्लो कर रहा है कि बेटे को भेज दो। ओ यार कितना शेर सी यार, तू नहीं आया। तू नहीं आया जीरो में भी नहीं ਨਹੀਂ आया। ਹੋਣਾ ये तू भी नहीं आया, हाँ ਤੇ मैं भी नहीं तू नहीं आया, तेरी याद आके तेरा तेरा वादा यार पा कर गई। रेतांग मिलन दी पल पल सानू तेरा तेरा अमन सुकून तबाह कर गई। बुआ खोल लिया देखिया कुछ भी नहीं, तेरा मजाक हवा अच्छा वो आप शेर आ वो खोल लिया वेख्या कुछ भी नहीं, वो खोल लिया दोबारा करिए दोबारा मुकर मैं कसम खुदा दी निके होंदे तो सुनदा आ आज दिखर किसी शान ने वो खोल लिया वेख्या कुछ नाचा ओ मेरे मौला। नाचा हाथ पैर ये अच्छा जुबान इदां दा शायर ने तौबा अल्लाह माफी दे। यार वो शेर नहीं मिर्जा गालिब साहब दा, उम्र भर हम यूं भी गलती पे रहे गालिब। आप जरा उम्र भर ऊंचा कहिएगा प्लीज। उम्र भर हम यूं भी गलती पे रहे गालिब, धूल चेहरे पे थी और हम आईना साफ करते रहे। ਹਾਏ ਹਾਏ ਉਹਦਾ ਸ਼ੇਰ ਮਿੱਠੇ ਪੁਰੀਏ ਨੇ ਕੀ ਬਣਾਇਆ? अगर तू कवे ते दोवां पासे मिट्टी आ। ਦੋਵੇਂ ਜੇਮ ਸਾਫ ਕਰ शीशा भी साफ कर, चेहरा भी साफ। ਨਹੀਂ ਅਸੀਂ ਤਾਂ मैं अल्लाह नु जान देनी दोवां पासे। ਭਾਈ ਅਸੀਂ ਮੰਨ ਲਈ। क्या मन नहीं बस बहरहाल देखो याद आ, मैं एक गालिब शायर- साहब भी सुनिया हाफिज ਦਾ ਇੱਕ ਵਜ਼ਨ ਨਾਲ ਸ਼ੇਰ ਦੇ आहो ਹਾਫਿਜ਼ ਇੱਕ ਗਿਫਟ यार साडी ना लड़ाई हो गई सी। हाफी छट गया वा वो शायरी शुरू छट गया स्किर्दो शिफ्ट हो गया। ਹਾਫੀ ਉਹ ਗਰਦੂ ਕਿਉਂ ਨੇ ਆਪਣਾ ਮਕਾਮ ਬਣਾਇਆ ਆਪਣਾ। नहीं नहीं वो घोड़े नहीं जेडे पहाड़ों ਤੋਂ ਇੱਧਰ ਉੱਧਰ ਲੈ ਕੇ ਜਾਂਦੇ ਉਹ ਲੈ ਕੇ ਜਾਂਦਾ ਹੁਣ। लेकिन घोड़े को शायरी जी तोड़दा ना चल यार, यार तुम तो फिर भी ठीक है नहीं तो फिर सही। ਅੱਗੇ ਕਹਿ ਗਿਆ ਯਾਰ यार तू मैं जो मर्जी कह गया तू पीछे करके देख ला। यार मैनू याद आ, हाँ ਯਾਰ ਇੱਕ यार मैनू याद आ एक शायर सी बैठा ते मेरे नाल वेखी जाण डे। मैनू याद है ਉਹ ਸ਼ਾਇਰ ਨਹੀਂ ਸੀ ਆ ਸ਼ਾਇਰ और ਤੁਹਾਡਾ बचपन ਦਾ शायर ਸੀ। नहीं नहीं ਉਹਦਾ
ਹੁੰਦਾ ਬਚਪਨ ਦਾ ਸ਼ਾਇਰ, ਲੇਕਿਨ ਉਹ ਤੁਹਾਨੂੰ ਵੇਖਦਾ ਹੁੰਦਾ ਸੀ ਸ਼ਾਇਰ। ਪਰ ਉਹਨੇ ਕਿਹਾ ਕਿ ਕੀ ਦੇਖਦਾ ਹੁੰਦਾ ਹੈ? ਉਹ ਕਹਿੰਦਾ ਮੈਂ ਤਾਂ ਸਬਰ ਦਾ ਕਲਮ ਦੇਖ ਰਹਾ ਹੂੰ। ਸ਼ਾਇਦ ਨਹੀਂ ਨਾ ਯਾਰ ਕੋਈ ਗੱਲ ਤਾਂ ਮੈਂ ਤਾਂ ਕਲਮ ਦੇਖ ਮੁਸਵਰ ਤੱਕ ਕਲਮ ਦੇਖ ਰਹਾ ਹੂੰ ਕਿ ਇਹਨੂੰ ਕੀ ਹੋਇਆ। ਅੱਛਾ ਜੀ, ਇਹ ਸਾਡਾ ਸ਼ੋਅ ਸਰ ਜਿੱਦਾਂ ਦਾ ਵੀ ਵਿੱਚ ਮਤਲਬ ਕਿ ਘਾਟਾ ਵਾਧਾ ਤੇ ਇਹਨੂੰ ਕਬੂਲ ਕਰੋ। ਦੂਸਰਾ ਹੈ ਕਿ ਕੁਛ ਚੀਜ਼ਾਂ ਐਸੀਆਂ ਵੀ ਅਸੀਂ ਕੋਸ਼ਿਸ਼ ਕਰਦੇ ਰਹਿੰਦੇ, ਜਿਵੇਂ ਉਸਤਾਦ ਜੀ ਤਜਰਬਾਤ ਕਰਦੇ ਨੇ, ਉਸਤਾਦ ਜੀ ਦਾ ਹੀ ਇਹ ਤਜਰਬਾ ਵਾ ਕਿ ਤੁਸੀਂ ਵੀ ਬਹਿ ਕੇ ਕਰੋ ਯਾਰ, ਜੇ ਸ਼ਾਇਦ ਲੋਕ ਇਹ ਕਬੂਲ ਕਰ ਲੈਣ, ਕਿਉਂਕਿ ਤੁਸੀਂ ਵੱਡੇ ਲੋਕ ਹੋ, ਤੁਸੀਂ ਕਬੂਲ ਕਰ ਲੋਗੇ ਤੇ ਸਾਡਾ ਕੰਮ ਛੋਟਾ ਮੋਟਾ ਜਿਵੇਂ ਅਸੀਂ ਹਾਸੀਆਂ ਖੇਡੀਆਂ ਕਰਕੇ ਤੁਹਾਡੇ ਨਾਲ, ਤੇ ਇਹ ਇੱਕ ਕਨੈਕਟੀਵਿਟੀ ਬਹਾਲ ਕਰਨ ਦਾ ਜ਼ਰੀਆ ਕਿ ਕਿਤੇ ਸਾਡਾ ਸ਼ੋਅ ਮਿਸ ਵੀ ਹੁੰਦਾ ਨਾ ਕਿਤੇ ਟੀ ਟਾਈਮ, ਤੇ ਉਸਤਾਦ ਜੀ ਨੇ ਕਿਹਾ ਤੁਸੀਂ ਬਹਿ ਕੇ ਕਰੋ। ਇੱਕ ਫਰਮਾਇਸ਼ ਹੈ ਛੋਟੀ ਜੀ, ਹਾਂਜੀ ਮਿਮਿਕਰੀ ਉਸਤਾਦ ਜੀ ਦੀ 2 ਮਿੰਟ ਦੀ ਸਿਰਫ ਕਰ। ਆਹੋ ਕਰ ਹੀ ਕਰ ਉਹ ਕੀ ਕਹਿੰਦੇ ਵਾਲਾ ਕਰ ਲਈ ਪਹਿਲਾਂ ਕਰ ਤੂੰ ਕੀ ਕਹਿੰਦਾ ਕਿ ਹੈ ਗਿਆ ਦਿਲ ਕਰੇ ਸਹੀ ਹੋਈ ਠੀਕ जी बिस्मिल्लाह हम सामने आ जाए सारे शुरू हो गया ये, शुरू नहीं होया? ऐ शुरू उस्ताद जी कर दे सही शुरू करिए। चलो शुरू उस्ताद। ਉਹ ਯਾਰ ਇਹ ਨਾ ਕਰਿਆ ਕਰ, ਨਾ ਕਰਿਆ ਕਰ, ਬਸ ਚੁੱਪ ਕਰੀ। नहीं उस्ताद जी मैं तो साफ किया ਤੁਹਾਡੇ। ਫੈਸਲ ਮੈਂ ਬਟਨ ਖੋਲਣਾ ਨਾ ਤੇਰੇ ਵਰਗੇ ਮੇਰੀ ਹਿੱਕ ਤੇ ਲੱਗੀ। ਮੈਂ ਤੈਨੂੰ ਦੱਸ ਦਿਆਂ, ਚੁੱਪ ਕਰਕੇ ਨਾ ਇਨਸਾਨ ਬਣ, ਤੇ ਮੈਂ ਬਹੁਤ ਗੰਦੀ ਗੱਲ ਆ। ਸਹੀ ਗੋਡਿਆਂ ਨੂੰ ਹੱਥ ਲਾ ਕੇ ਨਾ ਲਾ ਨਾ ਯਾਰ, ਮੈਂ ਤੈਨੂੰ ਕਹਿਣ ਡਿਆ ਲਾ। ਅਦਲਾ यार इधर ਉਸਤਾਦ ਜੀ ਬਾਸ ਨਹੀਂ ਆ ਰਿਹਾ। ਆਵਾਜ਼ ਨਹੀਂ ਆ ਰਿਹਾ? ਨਹੀਂ ਆ ਰਿਹਾ ਉਸਤਾਦ ਕਿਉਂ ਨਹੀਂ ਆ ਰਿਹਾ? सिगड़ लिया वहां ਉਸਤਾਦ ਜੀ ਉਹ ਫਰੀਦ ਵੀ ਕਹਿਣ ਡਿਆ ਕਿ ਮੈਂ ਲੇਟ ਆਣਾ, ਹਸਪਤਾਲ ਜਾਣਾ, ਉਹਦੀ ਨਾਨੀ ਦਾ ਮਸਲਾ ਬਣਿਆ। ਲਓ ਜੀ ਮਿਠਾਈ ਲਓ। ਐਸ ਤੁਸੀਂ ਸਾਹਿਬ ਤੁਸੀਂ ਬਾਅਦ ਚ ਕਹਿੰਦੇ ਹੋ ਕਿ ਯਾਰ ਕੋਈ ਨਹੀਂ ਖੈਰ ਠੀਕ। ਅਬਦੁੱਲਾ ਮੈਨੂੰ ਮਾਫ ਕਰ ਦੇ, अब्दुल्ला इधर के ਮੈਨੂੰ ਮਾਫ ਕਰ ਦੇਣਾ। ਨਾਜ਼ਰੀਨ, ਆਪਣਾ ਬਹੁਤ ਸਾਰਾ ਖਿਆਲ ਰੱਖਣਾ। ਅੱਲਾਹ ਤੁਹਾਨੂੰ ਜ਼ਿੰਦਗੀਆਂ, ਤੰਦਰੁਸਤੀਆਂ, ਸਿਹਤਾਂ, ਸਲਾਮਤੀਆਂ, ਆਸਾਨੀਆਂ ਦੇਵੇ। ਆਪਣਾ ਬਹੁਤ ਸਾਰਾ ਪਿਆਰ ਦੁਆਵਾਂ ਸਾਨੂੰ ਵੀ ਦਿਓ, ਤੇ ਸਾਨੂੰ ਬਹੁਤ ਸਾਰਾ ਪਿਆਰ ਦੇ ਕੇ ਅਸੀਂ ਹੁਣ ਉਹੀ ਬਹਾਰਾਂ, ਉਹੀ ਮਜ਼ੇ ਸਾਰੇ ਇਨਸ਼ਾਅੱਲਾ ਬਹਾਲ ਕਰਨੇ, ਤੇ ਲੇਕਿਨ ਤੁਹਾਡੇ ਨਾਲ, ਤੇ ਸਾਨੂੰ ਸਾਰੇ ਮਿਲ ਕੇ ਨਾ ਜ਼ਰਾ ਥੋੜਾ ਬੂਸਟ ਅਪ ਕਰੋ। ਉਸਤਾਦ ਨੂੰ ਵੀ ਥੋੜਾ, ਉਸਤਾਦ ਵੀ ਕਿਤੇ ਕਿਤੇ ਨਾ ਢਿੱਲਾ ਪੈ ਜਾਂਦਾ, ਲੇਕਿਨ ਉਸਤਾਦ ਨੂੰ ਅਸੀਂ ਢਿੱਲਾ ਨਹੀਂ ਪੈਣ ਦਿਆਂਗੇ। ਆਪਣਾ ਬਹੁਤ ਸਾਰਾ ਖਿਆਲ ਰੱਖੋ। ਪਾਕਿਸਤਾਨ ਜ਼ਿੰਦਾਬਾਦ।